ਜਿਹੜੀ ਬੱਚੇ ਦੇ ਵਿਕਾਸ ਦੀ ਉਹਦੇ ਮਨ ਦੇ ਵਿੱਚ ਆਜ਼ਾਦੀ ਦੀ ਸੰਭਾਵਨਾ ਜਿਹੜੀ 85% ਬਣਦੀ ਹੈ, ਉਹਦੇ ਵਿੱਚੋਂ ਸਰਕਾਰ ਨੇ ਵੱਡਾ ਹਿੱਸਾ ਸਕੂਲ ਦੇ ਵਿੱਚ ਉਤਾਰ ਦਿੱਤਾ। ਜਿੱਥੇ ਜਿੱਥੇ ਕੁਝ ਲੋਕ ਸੁਚੇਤ ਨੇ, ਉਹ ਵਿਦਿਆ ਪ੍ਰਬੰਧ ਤੋਂ ਆਜ਼ਾਦੀ ਮੰਗ ਰਹੇ ਨੇ। ਉਹ ਕਹਿੰਦੇ ਨੇ ਕਿ ਸਾਨੂੰ ਹੋਮ ਸਕੂਲ ਦੀ ਆਗਿਆ ਦਿੱਤੀ ਜਾਵੇ ਕਿ ਅਸੀਂ ਆਪਣੇ ਬੱਚੇ ਨੂੰ ਆਪ ਪੜ੍ਹਾਈਏ। ਉਹਨਾਂ ਨੂੰ ਸੱਭਿਆਚਾਰਕ ਤੌਰ ਤੇ ਰੂਪਾਂਤਰਿਤ ਕਰਨ ਲਈ ਸਰਕਾਰ ਦਾ ਤੇ ਕਾਫੀ ਸਮੇਂ ਜ਼ੋਰ ਲੱਗਿਆ ਹੈ। ਕੇਵਲ ਇੱਥੇ ਨਹੀਂ, ਜਿੱਥੇ USA ਦੇ ਵਿੱਚ ਉਹਨਾਂ ਨੇ ਵਿਚਾਰ ਕੀਤਾ ਕਿ ਜਿਹੜੀ ਵੀ ਸਰਕਾਰ ਦੇ ਅਧੀਨ ਕੋਈ ਮੁੱਖਧਾਰਾ ਹੁੰਦੀ ਆ, ਉਸ ਮੁੱਖਧਾਰਾ ਵਿੱਚ ਲਿਆਉਣ ਦਾ ਪੂਰਾ ਇਹ ਨਹੀਂ ਹੈ ਕਿ ਸੁਗਰਤਾ ਨਾਲ ਮਤਲਬ ਆਦਿਵਾਸੀਆਂ ਦੀ ਮੁਕੰਮਲ ਪਛਾਣ ਉਦਾਂ ਹੀ ਲੈ ਕੇ ਜਿੱਦਾਂ ਦੇ ਉਹ ਹਨ ਉਦਾਂ ਨਹੀਂ ਲੈ ਕੇ ਆ ਰਹੇ। ਉਸ ਨੂੰ ਆਪਣੀ ਜਿਹੜੀ ਲੋੜ ਹੈ ਆਪਣੇ ਦੇਸ਼ ਦੀ, ਆਪਣੀ ਅਰਥ ਉਸ ਮੁਤਾਬਕ ਢਾਲ ਕੇ ਲੈ ਸਕੂਲਾਂ ਦਾ ਕੰਮ ਇਹ ਹੈ ਕਿ ਲੋਕਾਂ ਦੇ ਉੱਤੇ ਪੁੱਟਾ ਫਿਰ ਉਹਨਾਂ ਨੂੰ ਇਕਸਾਰ ਕਰਦੇ ਨੇ। ਉਹਨਾਂ ਦੀ ਜਿਹੜੀ ਸੁਤੰਤਰ ਪਛਾਣ ਹੈ, ਉਹਨਾਂ ਦੀ ਆਜ਼ਾਦੀ ਹੈ, ਆਜ਼ਾਦੀ ਮਾਰ ਰਾਜਨਾਥ ਸਿੰਘ ਨੇ ਉਹ ਆਖਿਆ ਸੀ ਕਿ ਵਿਦਿਆ ਜਿਹੜੀ ਉਹਦੇ ਨਾਲ ਅਸੀਂ ਵੈਦਿਕ ਗਣਿਤ ਪੜਾਵਾਂਗੇ ਅਤੇ ਇਤਿਹਾਸ ਪੜਾਵਾਂਗੇ। ਤਾਂ ਫਿਰ 2001 ਦੇ ਵਿੱਚ UGC ਵੱਲੋਂ ਫਿਰ ਇੱਕ ਗੱਲ ਕੀਤੀ ਗਈ ਕਿ ਕਰਮਖੰਡ ਅਤੇ ਜੋਤਿਸ਼ ਵਿਦਿਆ ਨੂੰ ਲਾਜ਼ਮੀ ਵਿਸ਼ੇ ਬਣਾਉਣਾ। ਹਾਜ਼ਰ ਸਾਰੇ ਵਿਚਾਰਵੰਤ ਸੱਜਣ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਕੋਈ ਬੁਲਾਰਾ ਨਹੀਂ ਹੁੰਦਾ, ਸਾਰੇ ਹੀ ਬੁਲਾਰੇ ਹੁੰਦੇ ਨੇ, ਸਾਰੇ ਹੁੰਦੇ ਨੇ। ਜਿਹੜੇ ਬੰਦੇ ਨੂੰ ਉਹਦੇ ਵਿੱਚ ਕੰਮ ਦਿੱਤਾ ਜਾਂਦਾ, ਉਹਦਾ ਅਸਲੋਂ ਮਤਲਬ ਇਹ ਹੁੰਦਾ ਵੀ ਉਹ ਇੱਕ ਗੱਲ ਸ਼ੁਰੂ ਕਰਨੀ ਹੁੰਦੀ ਆ ਤੇ ਉਹ ਗੱਲ ਦੇ ਵਿੱਚ ਸਾਰੇ ਹਿੱਸੇਦਾਰ ਹੋਣੇ ਹੁੰਦੇ ਨੇ। ਮੈਂ ਆਸ ਕਰਦਾ ਕਿ ਆਪਾਂ ਸਾਰੇ ਹੀ ਇਸ ਗੱਲਬਾਤ ਦੇ ਵਿੱਚ ਹਿੱਸਾ ਲਵਾਂਗੇ। ਜਿਵੇਂ ਦੀ ਇਹ ਹਾਲ ਦੀ ਬਣਤਰ ਹੈ, ਉਹਦਾ ਵੀ ਮਤਲਬ ਅਸਲੋਂ ਇਹੀ ਹੈ ਕਿ ਆਪਾਂ ਚਰਚਾ ਕਰਾਂਗੇ ਮੁੱਦੇ ਬਾਰੇ। ਜ਼ਿੰਮੇਵਾਰੀ ਆਪਣੀ ਲੱਗੀ ਹੈ ਭਾਰਤੀ ਸਿੱਖਿਆ ਨੀਤੀ ਬਾਰੇ। ਭਾਰਤੀ ਸਿੱਖਿਆ ਨੀਤੀ, ਜਿਸ ਨੂੰ ਕੌਮੀ ਸਿੱਖਿਆ ਨੀਤੀ ਆਖਿਆ ਜਾਂਦਾ। ਜੇ ਕੋਈ ਇਸ ਨੂੰ ਨਵੀਂ ਸਿੱਖਿਆ ਨੀਤੀ ਆਖ ਲਏ ਤਾਂ ਸਰਕਾਰ ਵੀ ਰੁੱਸ ਜਾਂਦੀ ਹੈ ਤੇ ਹੋਰ ਸਰਕਾਰ ਨਾਲ ਜੁੜੇ ਹੋਏ ਬਹੁਤ ਬੰਦੇ ਰੁੱਸ ਜਾਂਦੇ ਨੇ। ਉਹ ਇਸ ਦੀ ਇਹਦਾ ਬੁਨਿਆਦੀ ਤੌਰ ਤੇ ਤਾਂ ਪਹਿਲੇ ਨਾਂ ਤੇ ਸਪਸ਼ਟ ਹੈ ਕਿ ਇਹਦਾ ਨਾਂ ਹੈ ਕੌਮੀ ਸਿੱਖਿਆ। ਇਸ ਨੀਤੀ ਨੂੰ ਜਦੋਂ ਤੁਸੀਂ ਪੜ੍ਹੋ, ਵੱਖ-ਵੱਖ ਬੋਲੀਆਂ ਦੇ ਵਿੱਚ ਅਨੁਵਾਦ ਵੀ ਕਰ ਦਿੱਤੀ, ਪੰਜਾਬੀ ਵਿੱਚ ਵੀ ਅਨੁਵਾਦ ਕਰ ਦਿੱਤੀ। ਜੋਗਾ ਸਿੰਘ ਸਰਕਾਰ ਨੇ ਅਨੁਵਾਦ ਕਰਵਾਈ ਹੈ। ਤੇ ਜਦੋਂ ਤੁਸੀਂ ਇਸ ਨੂੰ ਪੜ੍ਹਦੇ ਹੋ ਤਾਂ ਪੜ੍ਹਦਿਆਂ ਸਮੇਂ ਪਹਿਲਾਂ ਜਿਹੜੇ ਇਹਦੇ ਆਦਰਸ਼ ਨੇ, ਜਿਹੜੇ ਇਹਦੇ ਉਦੇਸ਼ ਨੇ, ਇਹਦੇ ਵਿੱਚ ਇਹ ਦੱਸਿਆ ਹੋਇਆ ਵੀ ਅਸੀਂ ਕਿਸ ਰਾਹੇ ਤੁਰਨਾ ਹੈ, ਕਿਵੇਂ ਅਸੀਂ ਪ੍ਰਬੰਧਾਂ ਦੇ ਵਿੱਚ ਬਦਲਾਅ ਲੈ ਕੇ ਆਉਣਾ, ਜਾਂ ਕਿਹੜੇ ਆਦਰਸ਼ਾਂ ਦੇ ਮੱਦੇ ਨਜ਼ਰ ਇਹ ਬਦਲਾਅ ਲੈ ਕੇ ਆਉਣਾ, ਬਹੁਤ ਉਹ ਤੁਹਾਨੂੰ ਪੜ੍ਹ ਕੇ ਕੋਈ ਏਦਾਂ ਲੇਖਾ ਨਹੀਂ ਕਰ ਸਕਦਾ, ਸ਼ੱਕ ਨਹੀਂ ਹੋ ਸਕਦਾ। ਜੇ ਤੁਸੀਂ ਵੇਖੋ ਤਾਂ ਸਿੱਖਿਆ ਦੇ ਵਿੱਚ ਬਦਲਾਅ ਇੱਕ ਉਹ ਪੂਰੀ ਅਨੁਭਵ ਵਾਲੀ ਹੋਵੇ, ਸਾਰੇ ਪਾਸਿਆਂ ਤੋਂ ਗਿਆਨਵਰਧਕ ਹੋਵੇ, ਅਖੰਡੀ ਹੋਵੇ, ਸਰਬੰਗੀ ਹੋਵੇ, ਸਭ ਦੇ ਲਈ ਬਰਾਬਰ ਹੋਵੇ, ਖੇਡਾਂ ਮਨ ਪਰਚਾਵੇ ਉਹਦੇ ਸ਼ਾਮਲ। ਜਿਵੇਂ ਕਿ ਮਤਲਬ ਹਿੰਦੁਸਤਾਨ ਦੀ ਵਿਦਿਆ ਪ੍ਰਣਾਲੀ ਦੇ ਵਿੱਚ ਹੁਣ ਤੱਕ ਜਿਹੜੀਆਂ ਉਦਾਰਾਂ ਸਨ, ਉਹਨਾਂ ਨੂੰ ਇਹਨਾਂ ਨੇ ਵੱਧ ਤੋਂ ਵੱਧ ਯਤਨ ਕੀਤਾ ਕਿ ਇਹਨਾਂ ਨੂੰ ਆਦਰੂ ਹੋਇਆ ਜਾਵੇ। ਤੇ ਵਿਦਿਆਰਥੀਆਂ ਦੀ, ਬੱਚਿਆਂ ਦੀ ਤੰਦਰੁਸਤੀ ਬਾਰੇ ਹੋਵੇ, ਭਾਸ਼ਾਵਾਂ ਦੀ ਬਹਾਲੀ ਬਾਰੇ ਹੋਵੇ, ਜਿਹਦੇ ਨਾਲ ਤੁਹਾਡੇ ਨਾਲ ਤਫਸੀਲ ਵਿੱਚ ਗੱਲ ਪੂਰੀ ਕਰਾਂਗੇ। ਸਾਹਿਤ ਸੱਭਿਆਚਾਰ ਦੀ ਤਰੱਕੀ, ਇੱਕ ਇਹ ਹੁਣ ਤੱਕ ਅਸੀਂ ਵੇਖਦੇ ਰਹੇ ਹਾਂ ਵੀ ਸਕੂਲ ਵਧੀਆ ਬੰਦਾ ਨਹੀਂ ਸੀ ਘੱਟ ਸਕਦੇ, ਕਹਿੰਦੇ ਅਸੀਂ ਸਦਾਚਾਰੀ ਬੰਦਾ ਵੀ ਸਿਰਜਾਂਗੇ। ਜਿਹੜੀ ਪ੍ਰੀਖਿਆ ਪ੍ਰਣਾਲੀ ਹੈ, ਉਹਦੇ ਖਾਤਰ ਵੀ ਰੱਟਿਆਂ ਤੋਂ ਹਟਾ ਕੇ ਬੰਦੇ ਨੂੰ ਇਸ ਤਰ੍ਹਾਂ ਦੀ ਸੋਝੀ ਵੱਲ ਲੈ ਕੇ ਜਾਣਾ ਤਾਂ ਜੋ ਉਹਦੇ ਖਾਨਿਆਂ ਦੇ ਵਿੱਚ ਗੱਲ ਪਈ ਹੋਵੇ, ਉਹਨੂੰ ਸੰਕਲਪਾਂ ਦੀ ਸੋਝੀ ਹੋਵੇ, ਉਹਦੇ ਕੇਵਲ ਧੁਨੀਆਂ ਯਾਦ ਨਾ ਹੋਣ ਤੇ ਹੁਨਰਮੰਦੀ, ਕਲਾ, ਬੋਲੀ ਇਹਦੇ ਵਿੱਚ ਵਾਧਾ ਕਰਨ ਦੀ ਗੱਲ। ਤੇ ਸਭ ਤੋਂ ਮਹੱਤਵਪੂਰਨ ਗੱਲ ਕਿ ਸਥਾਨੀ ਬੋਲੀਆਂ ਨੂੰ ਮਾਧਿਅਮ ਬਣਾਉਣ ਵਾਲੀ ਤੇ ਜਿੰਨੀਆਂ ਵੱਧ ਤੋਂ ਵੱਧ ਮੁਸ਼ਕਲਾਂ ਹੁਣ ਤੱਕ ਸਰਕਾਰ ਨੂੰ ਦੱਸੀਆਂ ਗਈਆਂ ਉਹਨਾਂ ਨੂੰ ਇਹਦੇ ਵਿੱਚ ਮੁਖਾਤਬ ਹੋਣ ਦਾ ਯਤਨ ਕੀਤਾ ਗਿਆ। ਇੱਕ ਬੜੀ ਦੇਰ ਤੋਂ ਪਿਛਲੇ 1990 ਤੋਂ ਬਾਅਦ ਹੀ ਚਰਚਾ ਹੋਈ ਹੈ ਵਿਸ਼ੇਕਰਨ ਤੋਂ ਬਾਅਦ ਕਿ ਹਿੰਦੁਸਤਾਨ ਦੇ ਵਿੱਚ ਵਪਾਰੀ ਆ ਗਿਆ ਤੇ
ਵਪਾਰੀਕਰਨ, ਖਾਸ ਕਰ ਸਿੱਖਿਆ ਦੇ ਵਿੱਚ ਵਪਾਰੀਕਰਨ, ਇਹਦੇ ਖਾਤਰ ਇਸ ਸਿੱਖਿਆ ਨੀਤੀ ਦੇ ਵਿੱਚ ਇੱਕ ਉਚੇਚਾ ਪਾਠ ਹੈ ਵਪਾਰੀਕਰਨ ਨੂੰ ਖਤਮ ਹੋਣ ਬਾਰੇ, ਤੇ ਜਿਹੜੇ ਉਹਨਾਂ ਦੇ ਉਹ ਬਹੁਤ ਮੇਰਾ ਜਿਹੜਾ ਇਸ ਸਿੱਖਿਆ ਨੀਤੀ ਬਾਰੇ ਪੜਚੋਲ ਦਾ ਨੁਕਤਾ ਹੈ ਉਹ ਇਹ ਹੈ ਕਿ ਜਿਹੜੀਆਂ ਮਹਿਕੂਮ ਧਿਰਾਂ ਨੇ ਜਾਂ ਜਿਹੜੀਆਂ ਕੋਈ ਹਿੰਦੁਸਤਾਨ ਦੇ ਵਿੱਚ ਘੱਟ ਗਿਣਤੀ ਅਧੀਨ ਧਿਰਾਂ ਨੇ, ਉਹਨਾਂ ਦਾ ਇਸ ਸਿੱਖਿਆ ਨੀਤੀ ਨਾਲ ਕੀ ਸਬਕਾਰ ਬਣਦਾ ਹੈ। ਮੈਂ ਉਸ ਨੂੰ ਫਿਰ ਤੁਹਾਡੇ ਨਾਲ ਕੁਝ ਜਿਹੜੀਆਂ ਗੱਲਾਂ ਨੇ। ਇੱਕ ਗੱਲ ਆਪਾਂ ਸਾਰੇ ਵੇਖਦੇ ਹਾਂ, ਆਪਣੇ ਮੱਖਣ ਸਿੰਘ ਹੋਰਾਂ ਨੇ ਵੀ ਆਖੀ ਕਿ ਬੰਦੇ ਦੀ ਬੋਲੀ ਸਭ ਤੋਂ ਬੁਨਿਆਦੀ ਸ਼ੈ ਹੈ, ਤੇ ਇੱਕ ਗੱਲ ਇਹ ਹੈ ਕਿ ਬੰਦਾ ਹੈ ਜਿਹੜਾ ਉਹ ਪਹਿਲੇ 6 ਸਾਲ ਦੀ ਉਮਰ ਦੇ ਵਿੱਚ 3/4 ਤੋਂ ਵੱਧ ਸਿੱਖ ਜਾਂਦਾ ਹੈ। 80-85 ਬੰਦੇ ਦਾ ਬੱਚੇ ਦੇ ਜਿਹੜਾ ਸਿੱਖਣ ਦਾ ਦਿਮਾਗੀ ਬਣਤਰ ਦੇ ਵਿੱਚ ਉਹਦੇ ਢਾਂਚੇ ਵਿੱਚ ਜੋ ਕੁਝ ਆਉਣਾ ਹੈ ਤਾਂ ਉਹ ਪਹਿਲੇ 6 ਸਾਲਾਂ ਦੇ ਵਿੱਚ ਉਹਦੇ ਵਿੱਚ ਆ ਜਾਂਦਾ। ਤਾਂ ਪਹਿਲਾਂ ਸਾਡੇ ਕੋਲ ਇੱਕ ਢਾਂਚਾ ਸੀ, ਉਹ ਇਹ ਸੀ ਕਿ ਜਦੋਂ ਪੜ੍ਹਾਇਆ ਜਾਂਦਾ ਸੀ, ਮਤਲਬ ਮੈਨੂੰ ਘਰਦਿਆਂ ਨੇ ਜਦੋਂ ਦਾਖਲ ਕਰਾਇਆ ਤਾਂ ਮੇਰੀ ਉਮਰ 5 ਸਾਲ ਦੀ ਸੀ ਤੇ ਮੈਨੂੰ 1 ਸਾਲ ਵੱਡਾ ਲੱਗਿਆ ਉਹਨਾਂ ਨੇ, ਕਿਉਂਕਿ 6 ਸਾਲ ਤੋਂ ਛੋਟੀ ਉਮਰ ਦਾ ਬੱਚਾ ਦਾਖਲ ਨਹੀਂ ਸੀ ਹੋ ਸਕਦਾ। ਹੁਣ ਇਹਦੇ ਵਿੱਚ ਸਕੀਮ ਬਦਲ ਦਿੱਤੀ ਉਹਨਾਂ ਨੇ, ਇੱਕ ਤਾਂ ਬਿਲਕੁਲ ਜਿਹੜੀ ਬੁਨਿਆਦੀ ਵਿੱਦਿਆ ਵਾਲਾ ਆਂਗਣਵਾੜੀ ਵਾਲਾ ਹੋ ਗਿਆ, ਇੱਕ ਫਿਰ ਉਸ ਤੋਂ ਬਾਅਦ ਤਿਆਰੀ ਕਾਲ ਹੋ ਗਿਆ, ਤੇ ਇੱਕ ਫਿਰ ਮਦਰੀ ਵਿੱਦਿਆ ਹੋ ਗਈ, ਤੇ ਇੱਕ ਜਿਹਨੂੰ ਆਪਾਂ ਸੀਨੀਅਰ ਸੈਕੰਡਰੀ ਕਹਿੰਦੇ ਹਾਂ, ਉਹ ਵਿੱਦਿਆ ਨਾਲ ਇਸ ਮਾਮਲੇ ਵਿੱਚ ਇੱਕ ਢਾਂਚਾ ਬਦਲ। ਇਹਦੇ ਵਿੱਚ ਬਾਕੀ ਗੱਲਾਂ ਤੇ ਸਭ ਠੀਕ ਨੇ, ਬਾਕੀ ਗੱਲਾਂ ਤੇ ਸਭ ਠੀਕ ਨੇ। ਜਿਹੜੀ ਮਹੱਤਵਪੂਰਨ ਗੱਲ ਉਹ ਇਹ ਹੈ ਕਿ ਵਿੱਦਿਆ ਦੇਣ ਦਾ ਜਿਹੜਾ ਸਮਾਂ ਕਾਲ ਹੈ ਬੱਚੇ ਦਾ, ਉਹ 6 ਤੋਂ ਘਟਾ ਕੇ 3 ਤੇ ਲੈ ਆਉਂਦਾ। ਇਹ ਜਿਹੜੀ ਇਹ ਅਭਿਆਸ ਹੈ ਇਹ ਪ੍ਰਾਈਵੇਟ ਸੰਸਥਾਵਾਂ ਚੱਲਦਾ ਹੀ ਸੀ ਪਹਿਲਾਂ। ਲੋਕ ਇਦਾਂ ਇੱਛਾ ਕਰਦੇ ਨੇ ਕਿ ਸਾਡੇ ਬੱਚੇ ਛੋਟੇ ਤੋਂ ਛੋਟੇ ਸਕੂਲਾਂ ਦੇ ਵਿੱਚ ਚਲੇ। ਤਾਂ ਮਾਮਲਾ ਜਦੋਂ ਤੁਸੀਂ ਵੇਖਦੇ ਹੋ, ਤੁਸੀਂ ਕੁਝ ਬੰਦਿਆਂ ਨੂੰ ਪੜ੍ਹਿਆ ਹੋਵੇ ਤਾਂ ਉਹ ਇੱਕ ਨੁਕਤਾ ਸਾਂਝਾ ਕਰਦੇ ਨੇ, ਜਿਹੜੇ ਬੰਦਿਆਂ ਨੇ ਸਿੱਖਿਆ, ਗਿਆਨ ਅਤੇ ਰਾਜਨੀਤੀ ਬਾਰੇ ਲਿਖਿਆ ਹੋਵੇਗਾ। ਉਹਨਾਂ ਚੋਂ ਇੱਕ ਬੰਦਾ ਫਰਾਂਸ ਦਾ ਹੈ, ਮਿਸ਼ੇਲ ਫੂਕੋ ਦਾ। ਉਹਦੀ ਇੱਕ ਕਿਤਾਬ ਸੀ ਡਿਸਿਪਲਿਨ ਐਂਡ ਨੇਸ਼ਨ, ਇੱਕ 10-15 ਪੰਨਿਆਂ ਦੀ ਇੰਟਰਵਿਊ ਬਾਅਦ ਵਿੱਚ ਛਪੀ ਹੋਈ ਹੈ GH ਵੈਲਜ਼ ਨਾਲ। ਉਹਦੇ ਵਿੱਚ ਉਹ ਆਖਦਾ ਕਿ ਜਿਹੜੀ ਸਿੱਖਿਆ ਪ੍ਰਣਾਲੀ ਆ ਇਹ ਬੰਦਿਆਂ ਨੂੰ ਅਨੁਸ਼ਾਸਿਤ ਕਰਦੀ ਆ ਹਕੂਮਤ ਦੇ ਮੂਜਬ, ਤਾਕਤ ਦੇ ਮੂਜਬ। ਹੁਣ ਸਰਕਾਰ ਨੇ ਇਸ ਮਾਮਲੇ ਵਿੱਚ ਇਹ ਨੁਕਤਾ ਲੈ ਕੇ ਆਂਦਾ ਕਿ ਜਿਹੜਾ ਕੌਮੀ ਸਿੱਖਿਆ ਖੋਜ ਅਤੇ ਸਿਖਲਾਈ ਵਿਸ਼ੇ ਦਾ ਪਾਠਕ੍ਰਮ ਵੀ ਤਿਆਰ ਕਰੇਗਾ ਤੇ ਛੋਟੇ ਪੱਧਰ ਤੋਂ ਬੱਚਿਆਂ ਨੂੰ ਅਸੀਂ ਸਿਖਲਾਈ ਦੇਣੀ ਸ਼ੁਰੂ ਕਰਾਂਗੇ। ਇਹਦੇ ਵਿੱਚ ਜਿਹੜੇ ਕਬੀਲਿਆਂ ਦੇ ਬੱਚੇ ਨੇ, ਜਿਹੜੇ ਕਿ ਪਹਿਲਾਂ ਸਿੱਖਿਆ ਵਿੱਚ ਆਉਂਦੇ ਹੀ ਨਹੀਂ ਸੀ, ਉਹਨਾਂ ਨੂੰ ਵੀ ਲੈ ਕੇ ਆਵਾਂਗੇ। ਗੱਲ ਤੇ ਇਹ ਬਹੁਤ ਸੋਹਣੀ ਆ, ਕਿਸੇ ਦੇ ਗਰੀਬ ਦੇ ਬੱਚੇ ਨੂੰ ਮੁਫਤ ਵਿੱਦਿਆ ਦੇਣੀ ਇਹ ਬਹੁਤ ਸੋਹਣੀ ਗੱਲ ਹੈ। ਇਹਦੇ ਵਿੱਚ ਕੋਈ ਪੂਰਨਤਾਈ ਵਾਲੀ ਗੱਲ ਨਹੀਂ ਹੈ ਸੁਣਨ ਦੇ ਮਾਮਲੇ ਵਿੱਚ, ਪਰ ਮਾਮਲਾ ਇਹ ਹੈ ਕਿ ਜਿਹੜੀ ਬੱਚੇ ਦੇ ਵਿਕਾਸ ਦੀ, ਉਹਦੇ ਮਨ ਦੇ ਵਿੱਚ ਆਜ਼ਾਦੀ ਦੀ ਸੰਭਾਵਨਾ ਜਿਹੜੀ 85% ਬਣਦੀ ਹੈ, ਉਹਦੇ ਵਿੱਚੋਂ ਸਰਕਾਰ ਨੇ ਵੱਡਾ ਹਿੱਸਾ ਸਕੂਲ ਦੇ ਵਿੱਚ ਵੰਡਾ ਲਿਆ। ਸਕੂਲਾਂ ਦਾ ਇੰਤਜ਼ਾਮ ਤੁਸੀਂ ਵੇਖੋ, ਸਕੂਲਾਂ ਦੇ ਵਿੱਚ ਹਾਜ਼ਰ ਹੋਣਾ ਸਮੇਂ ਸਿਰ, ਉੱਥੇ ਕਤਾਰਾਂ ਵਿੱਚ ਖੜਨਾ, ਉੱਥੇ ਨਿਸ਼ਚਿਤ ਪਾਠਕ੍ਰਮ ਪੜ੍ਹਨੇ, ਉਹ ਸਾਰਾ ਕੰਮਕਾਰ ਇੱਕ ਬੱਚੇ ਨੂੰ ਨਾ ਅਨੁਸ਼ਾਸਿਤ ਕਰਦਾ, ਉਸ ਨੂੰ ਢਾਲਦਾ ਉਹਦੇ ਵਿੱਚ। ਹੋਰ ਇਹਦੇ ਵਿੱਚ ਇੱਕ ਸਪਸ਼ਟ ਗੱਲ ਲਿਖੀ ਹੋਈ ਹੈ ਕਿ ਜਿਹੜਾ ਵੀ ਬੱਚਾ ਸਕੂਲ ਦੇ ਵਿੱਚ ਜਾਵੇਗਾ ਉਹਦੇ ਸਾਰੇ ਟੀਕੇ ਲੱਗੇ, ਜਿਹੜੇ ਰੋਗ ਰੋਕੂ ਟੀਕੇ ਨੇ ਨਾ, ਉਹ ਸਾਰੇ ਟੀਕੇ ਲੱਗੇ। ਤਾਂ ਹੁਣ ਦੁਨੀਆ ਭਰ ਦੇ ਵਿੱਚ ਇਸ ਹੋਏ ਗੱਲਾਂ ਸਵਾਲੀਆ ਨਿਸ਼ਾਨ ਕੇ, ਇਹ ਸਿਰਫ ਹਿੰਦੁਸਤਾਨ ਵਿੱਚ ਨਹੀਂ, ਸਾਰੇ ਜਿੱਥੇ ਜਿੱਥੇ ਕੁਝ ਲੋਕ ਸੁਚੇਤ ਨੇ, ਉਹ ਵਿੱਦਿਆ ਪ੍ਰਬੰਧ ਤੋਂ ਆਜ਼ਾਦੀ ਮੰਗ ਰਹੇ ਨੇ। ਉਹ ਕਹਿੰਦੇ ਨੇ ਕਿ ਸਾਨੂੰ ਹੋਮ ਸਕੂਲ ਦੀ ਆਗਿਆ ਦਿੱਤੀ ਜਾਵੇ ਤੇ ਅਸੀਂ ਆਪਣੇ ਬੱਚੇ ਨੂੰ ਆਪ ਪੜ੍ਹਾਈਏ। ਹੁਣ ਮੰਨ ਲਓ ਵੀ ਕੋਈ ਘੱਟ ਗਿਣਤੀ ਹੈ, ਕਿਸੇ ਕਮਿਊਨਿਟੀ ਦਾ, ਕਿਸੇ ਸਮਾਜ ਦੇ 100 ਬੰਦੇ ਨੇ, ਕਿਸੇ ਦੇ 1000 ਬੰਦੇ ਨੇ, ਕੋਈ
ਮਤਲਬ ਲੱਖ ਬੰਦਿਆਂ ਵਾਲਾ ਸਮਾਜ ਹੈ, ਤਾਂ ਉਹ ਚਾਹੁੰਦੇ ਨੇ ਕਿ ਅਸੀਂ ਆਪਣੇ ਬੱਚੇ ਨੂੰ ਆਪ ਵਿਦਿਆ ਦੇਈਏ, ਸਾਡਾ ਆਪਣਾ ਵਿਦਿਆ ਇਸ ਸਿੱਖਿਆ ਨੀਤੀ ਦੇ ਵਿੱਚ ਜਿਵੇਂ ਖਾਸ ਕਰ ਮੰਨ ਲਓ ਵੀ ਤੁਸੀਂ ਲਾਓ ਜਿਹੜੇ ਆਦਿਵਾਸੀ ਨੇ ਉਹਨਾਂ ਨੂੰ ਸੱਭਿਆਚਾਰਕ ਤੌਰ ਤੇ ਰੂਪਾਂਤਰਿਤ ਕਰਨ ਲਈ ਸਰਕਾਰ ਦਾ ਪਿਛਲੇ ਕਾਫੀ ਸਮੇਂ ਤੋਂ ਜ਼ੋਰ ਲੱਗਿਆ ਹੋਇਆ, ਕੇਵਲ ਇੱਥੇ ਨਹੀਂ ਜਿੱਥੇ ਜਿੱਥੇ ਯੂਐਸਏ ਦੇ ਵਿੱਚ ਵੀ ਉਹਨਾਂ ਨੇ ਵੀ ਲਾ ਰੱਖਿਆ ਜਿਹੜੀ ਵੀ ਸਰਕਾਰ ਦੇ ਅਧੀਨ ਕੋਈ ਵੀ ਪੱਖ ਧਾਰਾ ਆਉਂਦੀ ਆ ਉਸ ਨੂੰ ਮੁੱਖ ਧਾਰਾ ਵਿੱਚ ਲਿਆਉਣ ਦਾ ਉਹਨਾਂ ਦਾ ਜ਼ੋਰ ਲੱਗਿਆ ਹੋਇਆ। ਇਹ ਨਹੀਂ ਹੈ ਵੀ ਸੁਹਿਰਦਤਾ ਨਾਲ ਮਤਲਬ ਆਦਿਵਾਸੀਆਂ ਦੀ ਮੁਕੰਮਲ ਪਛਾਣ ਨੂੰ ਉਦਾਂ ਹੀ ਲੈ ਕੇ ਜਿੱਦਾਂ ਦੇ ਉਹ ਹਨ ਉਦਾਂ ਨਹੀਂ ਲੈ ਕੇ ਆ ਰਹੇ, ਉਸ ਨੂੰ ਆਪਣੀ ਜਿਹੜੀ ਲੋੜ ਹੈ ਆਪਣੇ ਦੇਸ਼ ਦੀ ਆਪਣੇ ਅਰਥਚਾਰੇ ਦੀ ਉਸ ਮੁਤਾਬਕ ਢਾਲ ਕੇ ਲੈ ਕੇ ਆ ਰਹੇ। ਹੁਣ ਇਸ ਮਾਮਲੇ ਵਿੱਚ ਬੱਚਿਆਂ ਨੂੰ ਟੀਕੇ ਵੀ ਲਾ ਰਹੇ ਨੇ। ਹੁਣ ਜਿਹੜੀਆਂ ਉਹ ਸ਼ੇਰਪੂਰ ਦੋ ਗਲਤ ਕਿਤਾਬਾਂ ਨੇ ਇੱਕ ਵਾਰ ਤਾਂ ਉਹ ਕਹਿੰਦੇ ਜਿਹੜਾ ਕਲੀਨਿਕ ਦਾ ਜਨਮ ਹੈ ਇਹ ਵੀ ਬੰਦਿਆਂ ਨੂੰ ਸੂਟ ਕਰਨ ਲਈ ਹੀ ਲੈ ਕੇ ਆਉਂਦਾ। ਹੁਣ ਇਸ ਮਾਮਲੇ ਤੇ ਜਦੋਂ ਅਸੀਂ ਵੇਖਦੇ ਹਾਂ ਜਦ ਕਿ ਉਹ ਬੰਦਾ 20ਵੀਂ ਸਦੀ ਵਿੱਚ ਪਹੁੰਚ 20ਵੀਂ ਸਦੀ ਵਿੱਚ ਲਿਖਿਆ ਉਹਦੇ ਵੱਲੋਂ ਆਖੀਆਂ ਗੱਲਾਂ ਨੇ ਜਿਹੜੀਆਂ ਉਹ ਇਹ ਸਿੱਖਿਆ ਨੀਤੀ ਦੇ ਵਿੱਚ ਕੋਸਦੇ ਤੁਸੀਂ ਜਿਹੜੇ ਭਵਿੱਖਬਾਣੀਆਂ ਤੁਸੀਂ ਦੇਖ ਸਕਦੇ। ਇੱਕ ਹੋਰ ਹੈ ਸਿਲਵੀ ਰੈਕਾਰਡ, ਉਹਨੇ ਇੱਕ ਕਿਤਾਬ ਲਿਖੀ ਸੀ ਦਾ ਕੰਸਟਰਕਸ਼ਨ ਆਫ ਹਿਸਟਰੀ ਐਂਡ ਨੇਸ਼ਨਲਿਜ਼ਮ ਇਨ ਇੰਡੀਆ। ਉਹਦੇ ਵਿੱਚ ਉਹ ਇੱਕ ਗੈਲਨਰ ਦੇ ਹਵਾਲੇ ਨਾਲ ਗੱਲ ਕਰਦਾ ਕਿ ਸਕੂਲਸ ਐਕਟ ਟੂ ਹੋਮੋਜੀਨਿਟੀ ਹੁਣ ਇਹ ਸਿੱਖਿਆ ਨੀਤੀ ਦੇ ਵਿੱਚ ਜਿਹੜੀ ਵਿਦਿਆ ਉਹ ਹੇਠਾਂ ਤੱਕ ਲੈ ਆਂਦੀ ਤੇ ਉਹ ਹੇਠਾਂ ਤੱਕ ਆਈ ਵਿਦਿਆ ਦੇ ਵਿੱਚ ਸਰਕਾਰ ਲੋਕਾਂ ਦੀਆਂ ਪਛਾਣਾਂ ਦੀ ਆਜ਼ਾਦੀ ਦੀ ਕੀ ਸੰਭਾਵਨਾ ਰੱਖਦੀ ਹੈ ਇਹ ਲਾਗੂ ਕਰਨ ਦੇ ਮਾਮਲੇ। ਹੁਣ ਲਾਗੂ ਕਿਵੇਂ ਕੀਤਾ ਜਾਣਾ ਹੈ ਉਹ ਵੀ ਇੱਕ ਗੱਲ ਤਾਂ ਸਾਨੂੰ ਪਤਾ ਹੀ ਹੈ ਵੀ ਹਿੰਦੁਸਤਾਨ ਦੇ ਵਿੱਚ ਹਾਲ ਕੀ ਹੈ। ਦੂਸਰੀ ਗੱਲ ਇਹ ਹੈ ਵੀ ਜਿਹੜੀਆਂ ਸਰਕਾਰ ਅਤੇ ਸਰਕਾਰ ਦੇ ਜਿਹੜੇ ਪੱਖੀ ਬੰਦੇ ਨੇ ਉਹਨਾਂ ਦੀਆਂ ਮਨਸ਼ਾਵਾਂ ਇੱਛਾਵਾਂ ਕੀ ਨੇ ਤੇ ਹਿੰਦੁਸਤਾਨ ਦੀ ਰਾਜਨੀਤਿਕ ਸਮਾਜਿਕ ਆਰਥਿਕ ਅਤੇ ਇੱਥੋਂ ਦੇ ਲੋਕਾਂ ਦੇ ਹੱਕਾਂ ਦੀ ਹਾਲਤ ਹੈ, ਜਿਵੇਂ ਹੁਣ ਕਿਸਾਨਾਂ ਦੀ ਹਾਲਤ ਲਾ ਲਓ ਤੁਸੀਂ, ਦਲਿਤਾਂ ਦੀ ਹਾਲਤ ਲਾ ਲਓ ਤੇ ਹੋਰ ਜਿਹੜੀ ਕੋਈ ਘੱਟ ਗਿਣਤੀ ਆ ਉਹਨਾਂ ਦੀ ਹਾਲਤ ਲਾ ਲਓ। ਉਸ ਮਾਮਲੇ ਦੇ ਵਿੱਚ ਇਸ ਤਰ੍ਹਾਂ ਸਿੱਧੇ ਰੂਪ ਦੇ ਵਿੱਚ ਸਰਕਾਰ ਨੇ ਇਸ ਨੀਤੀ ਵਿੱਚ ਜਿਹੜੀਆਂ ਗੱਲਾਂ ਲੁਕੋਈਆਂ ਰੱਖੀਆਂ ਹੋਈਆਂ ਨੇ ਉਹਨਾਂ ਤੇ ਯਕੀਨ ਕੀਤਾ ਜਾਂਦਾ। ਮੇਰੀ ਨਿੱਜੀ ਮਨੌਤ ਵੀ ਹੋ ਸਕਦਾ ਕਿਸੇ ਨੂੰ ਯਕੀਨ ਹੋਵੇ। ਕੁਝ ਲੋਕ ਜਦੋਂ ਤੁਸੀਂ ਸਿੱਖਿਆ ਨੀਤੀ ਬਾਰੇ ਪੜ੍ਹਦੇ ਹੋ ਤਾਂ ਬਹੁਤ ਲੋਕ ਇਹਦੇ ਬਾਰੇ ਬਹੁਤ ਹਾਂ ਇਹ ਉਹਨਾਂ ਨੂੰ ਇਦਾਂ ਲੱਗਦਾ ਕਿ ਅਸੀਂ ਬਹੁਤ ਸੋਹਣਾ ਕੰਮ ਕਰਿਆ ਹੈ ਸਿੱਖਿਆ ਨੀਤੀ ਨਾਲ ਜੁੜ ਕੇ ਕਰਾਂਗੇ। ਦੂਸਰਾ ਸਿੱਖਿਆ ਨੀਤੀ ਦੇ ਕਿੰਨੇ ਪਾਰਟ ਨੇ ਨਾ, ਛੋਟੇ ਪਾਰਟ ਨੇ ਇਹਨਾਂ ਦੇ ਵਿੱਚ ਇੱਕ ਪਾਰਟ ਉਚੇਚਾ ਪਾਠਕ੍ਰਮਾਂ ਬਾਰੇ ਸਿਲੇਬਸ ਕਿਵੇਂ ਹੋਣਾ। ਸਿਲੇਬਸ ਬਣਾਉਣ ਖਾਤਰ ਜਿਹੜੇ ਆਦਰਸ਼ ਨੇ ਉਹ ਬਹੁਤ ਸੋਹਣੇ ਇਹਦੇ ਵਿੱਚ ਸਾਰੇ ਵਿਸ਼ੇ ਸ਼ਾਮਲ ਕਰਾਂਗੇ, ਕਲਾ ਦੇ, ਵਿਗਿਆਨ ਦੇ, ਖੇਡ ਦੇ, ਕਿੱਤਿਆਂ ਦੇ ਤੇ ਕਦੇ ਕੋਈ ਪੱਕੀ ਲਕੀਰ ਨਹੀਂ ਹੋਊਗੀ ਕਿਸੇ ਵਿਸ਼ੇ ਦੇ ਵਿੱਚ। ਕੋਈ ਵੀ ਬੱਚਾ ਜਿੱਥੇ ਮਰਜ਼ੀ ਜਿਹੜਾ ਵਿਸ਼ਾ ਜਾ ਕੇ ਲੈਣਾ ਚਾਹੂ, ਮੰਨ ਲਓ ਵੀ ਕੈਮਿਸਟਰੀ ਪੜ੍ਹਨਾ ਚਾਹੁੰਦਾ ਹੈ ਕਾਰਸ ਵਾਲਾ ਬੱਚਾ ਉਹ ਕੈਮਿਸਟਰੀ ਪੜ੍ਹ ਲੂਗਾ। ਮੰਨ ਲਓ ਵੀ ਇੱਕ ਨਾਨ ਮੈਡੀਕਲ ਜਾਂ ਮੈਡੀਕਲ ਵਾਲਾ ਬੱਚਾ ਰਾਜਨੀਤੀ ਸ਼ਾਸਤਰ ਪੜ੍ਹਨਾ ਚਾਹੁੰਦਾ ਉਹ ਪੜ੍ਹਦਾ ਹੈ। ਬੜੀ ਸਮਝ ਆਖਣ ਨੂੰ ਬੜੀ ਤੇ ਪਰ ਇਹਦੇ ਵਿੱਚ ਇੱਕ ਹੋਰ ਮਹੱਤਵਪੂਰਨ ਗੱਲ ਜਿਹੜੇ ਪਾਠਕ੍ਰਮ ਨੇ ਇਹ ਬਣਾਏ ਜਾਣ ਦੀ ਕੇਂਦਰੀ ਤੌਰ ਰਾਜ ਕੇਵਲੇ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਝਾਤੀ ਮਾਰ ਸਕਦੇ ਨੇ, ਕੁਝ ਨਵੀਂ ਨੁਕਤੇ ਐਕਸਪਲੋਰ ਕਰਨ ਲਈ ਜਾਂ ਰਾਜਾਂ ਦੇ ਹੱਕ ਨੇ ਜਿਹੜੇ ਇਹਦੇ ਵਿੱਚ ਹੋਵੇ। ਜਦ ਕਿ ਆਪਾਂ ਇਹ ਵੇਖਿਆ ਵੀ ਪਹਿਲਾਂ ਜਿਹੜੀ ਸਿੱਖਿਆ ਸੀ ਸਿੱਖਿਆ ਰਾਜਾਂ ਦੀ ਸੂਚੀ ਸੀ, ਫਿਰ ਇਸ ਨੂੰ ਸਾਂਝੀ ਸੂਚੀ ਵਿੱਚ ਪਾ ਦਿੱਤਾ। ਹੁਣ ਇਹ ਵੀ ਇਸ ਨੀਤੀ ਤੋਂ ਬਾਅਦ ਸਵਾਲ ਉੱਠਿਆ ਕਿ ਸਾਂਝੀ ਸੂਚੀ ਵਿੱਚ ਪੈ ਜਾਣ ਦੇ ਬਾਵਜੂਦ ਵੀ ਤਾਂ ਵੀ ਰਾਜਾਂ ਨੂੰ ਪੁੱਛਿਆ ਬੱਚਾ ਕੋਈ ਹੁੰਦਾ ਨਹੀਂ ਗਿਆ ਜਿੰਨਾ ਉਹਨਾਂ ਦਾ ਹੱਕ ਹੁੰਦਾ, ਕਿਉਂਕਿ ਆਖਰਕਾਰ ਤਾਂ ਕੇਂਦਰ ਜੇ ਕੋਈ ਸ਼ੈ ਆ ਤਾਂ ਰਾਜਾਂ ਦੇ ਜੁੜਤ ਵਜੋਂ ਸ਼ੈ ਆ। ਕੇਂਦਰ ਆਪਣੇ ਆਪ ਵਿੱਚ ਤਾਂ ਕੋਈ ਸ਼ੈ ਨਹੀਂ ਹੈ। ਜੋ ਦਿੱਲੀ ਵੀ ਬੈਠਣ ਤਾਂ ਦਿੱਲੀ ਵੀ ਇੱਕ ਰਾਜ ਆ, ਉਹਦੇ ਬਾਰੇ ਇਹ ਦਿੱਕਤ ਆਈ। ਤਾਂ ਇਹ ਜਿਹੜਾ ਪਾਠਕ੍ਰਮ ਹੈ ਪਾਠਕ੍ਰਮ ਦੇ ਵਿੱਚ ਕਹਿੰਦੇ ਭਾਰਤ ਬਾਰੇ ਪੁਰਾਤਨ ਜਿਹੜਾ ਗਿਆਨ ਹੈ ਉਹਦੇ ਤੇ ਜ਼ੋਰ ਦੇਵਾਂਗੇ। ਉਹਦੇ ਬਾਰੇ ਮੈਂ ਤੁਹਾਡੇ ਨਾਲ ਅੱਗੇ ਗੱਲ ਕਰਾਂ। ਤਾਂ ਇਹ ਜਿਹੜੇ ਪਾਠਕ੍ਰਮ ਨੇ ਪਾਠਕ੍ਰਮ ਦੀ ਬਣਤਰ ਉਹ ਰਾਸ਼ਟਰੀ ਉਦੇਸ਼ਾਂ ਲਈ ਉਹ ਕਹਿੰਦੇ ਪਾਠਕ੍ਰਮਾਂ ਦੇ ਵਿੱਚ ਰਾਸ਼ਟਰੀ ਉਦੇਸ਼ਾਂ ਲਈ ਸੁਧਾਰ ਕੀਤੇ ਜਾਣਗੇ। ਇੱਕ ਸਮਾਨ ਰਾਸ਼ਟਰੀ ਪਾਠਕ੍ਰਮ ਤਿਆਰ ਕੀਤੇ
ਮਾਮਲੇ ਤੇ ਵੀ ਹੁਣ ਪਤਾ ਨਹੀਂ ਇਹ ਅੱਗੇ ਜਾ ਕੇ ਕਿੰਨੀ ਕੁ ਵਧੇਰੇ ਆਜ਼ਾਦੀ ਦਿੰਦੇ ਨੇ। ਪ੍ਰੋਫੈਸਰ ਜੋਗਾ ਸਿੰਘ ਪਹਿਲਾਂ ਉਹ ਕਹਿੰਦੇ ਜਿਹੜੀ ਬੋਟਨੀ ਪੰਜਾਬ 'ਚ ਪੜ੍ਹਾਉਣੀ ਆ ਤੇ ਜਿਹੜੀ ਬੋਟਨੀ ਤਾਮਿਲਨਾਡੂ 'ਚ ਪੜ੍ਹਾਉਣੀ ਆ, ਜਿਹੜੀ ਬੋਟਨੀ ਬੰਗਾਲ 'ਚ ਪੜ੍ਹਾਉਣੀ ਆ, ਇਹ ਇੱਕੋ ਨਹੀਂ ਹੁੰਦਾ। ਮੇਰੇ ਤੇ ਕੋਈ ਹੋਰ ਬੂਟਾ, ਇੱਥੇ ਕੋਈ ਹੋਰ ਫਸਲ ਵੀ ਜਿੱਦਾਂ ਇੱਕ ਸਾਲ ਤਾਂ ਨਹੀਂ। ਤਾਂ ਇਸ ਮਾਮਲੇ ਵਿੱਚ ਹੁਣ ਜਿਹੜੀ ਹਾਇਰ ਐਜੂਕੇਸ਼ਨ ਹੈ ਉਹਦੇ ਵਿੱਚ ਇਹ ਹੈ ਕਿ ਇੱਕ ਇਹਨਾਂ ਨੇ ਕ੍ਰੈਡਿਟ ਚੁਆਇਸ ਬੇਸਡ ਕ੍ਰੈਡਿਟ ਸਿਸਟਮ ਸ਼ੁਰੂ ਕੀਤਾ ਜਿਹਨੂੰ CBCS। ਤਾਂ ਪਹਿਲਾਂ ਅੰਦਾਜ਼ਨ ਸਕੂਲਾਂ ਦੇ ਵਿੱਚ 75% ਜਿਹੜਾ ਸਿਲੇਬਸ ਹੁੰਦਾ ਸੀ ਉਹ ਸਰਕਾਰ ਵੱਲੋਂ ਨਿਰਧਾਰਿਤ 25% ਦੇ ਹੱਕ ਸਰਕਾਰ ਕਰ ਰਾਜਾਂ ਦੇ। ਇਹਦੇ ਵਿੱਚ ਜਿਹੜਾ ਚੁਆਇਸ ਬੇਸਡ ਕ੍ਰੈਡਿਟ ਸਿਸਟਮ ਆ ਇਹਦੇ ਵਿੱਚ ਇਹ ਹੈ ਵੀ ਜਿੰਨੀ ਦੇਰ ਤੱਕ ਕੋਈ ਰਾਜ 80% ਕੇਂਦਰੀ ਸਿਲੇਬਸ ਤੇ ਪਾਠਕ੍ਰਮ ਤੇ ਸਹਿਮਤੀ ਨਹੀਂ ਦਿੰਦਾ ਉਨੀ ਦੇਰ ਤੱਕ ਇਹ ਲਾਗੂ ਨਹੀਂ ਹੋ ਸਕਦਾ। ਜੇ ਲਾਗੂ ਨਹੀਂ ਹੁੰਦਾ ਤਾਂ ਗ੍ਰਾਂਟ ਨਹੀਂ ਮਿਲਦੀ। ਨੈਕ ਨਹੀਂ ਤੁਸੀਂ ਕਰਾ ਸਕਦੇ। ਜੇ ਤੁਸੀਂ ਨੈਕ ਨਹੀਂ ਕਰਾਉਂਦੇ ਤਾਂ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਆ ਜਾਂ ਹੋਰ ਜਿਹੜੇ ਵਜੀਫੇ ਨੇ ਤੁਹਾਡੀ ਸੰਸਥਾ ਤਾਂ ਸੰਸਥਾਵਾਂ ਨੇ ਜਿਹੜੀਆਂ ਇਸ ਤਰੀਕੇ ਦੀ ਫਸੀਆਂ। ਦੂਸਰੀ ਗੱਲ, ਮੈਂ ਹੁਣ ਵਿਦਿਅਕ ਸੰਸਥਾਵਾਂ ਦੇ ਵਿੱਚ ਹਾਂ ਤੇ ਥੋੜੇ ਦਿਨ ਪਹਿਲਾਂ ਹੀ ਮੈਂ ਸਿਲੇਬਸ ਬਣਾਉਣਾ ਤਾਂ ਮੈਨੂੰ ਸਾਡੇ ਵੀ ਆਨਰ ਦੇ ਅੰਗਰੇਜ਼ੀ ਵਾਲੇ ਡਿਪਾਰਟਮੈਂਟ ਤੋਂ ਫੋਨ ਆਇਆ ਕਿ ਤੁਹਾਡੇ ਜੀ ਪੰਜਾਬੀ ਦੇ ਕ੍ਰੈਡਿਟ 5 ਤੋਂ ਘਟਾ ਕੇ 2 ਕਰ ਦਿੱਤੇ। ਮਤਲਬ ਕਿਉਂ ਕਰ ਦਿੱਤੇ? ਉਹ ਕਹਿੰਦੇ ਜੀ ਇਸ ਲਈ ਕਰ ਦਿੱਤੇ ਕਿ CBCS ਦੇ ਵਿੱਚ ਜਿਹੜੀ ਬੋਲੀ ਆ, ਬੋਲੀਆਂ ਨੂੰ ਕਹਿੰਦੇ ਸਿਰਫ 2 ਕ੍ਰੈਡਿਟ ਨੇ, ਉਹ ਵੀ ਲਾਜ਼ਮੀ ਨਹੀਂ ਹੈ, ਕੋਰ ਸਬਜੈਕਟ ਦਾ ਹਿੱਸਾ ਨਹੀਂ ਹੋਵੇ। ਹੁਣ ਇੱਕ ਪਾਸੇ ਨੀਤੀ ਦੇ ਵਿੱਚ ਅਸੀਂ ਵੇਖ ਰਹੇ ਹਾਂ ਕਿ ਸਰਕਾਰ ਕਹਿ ਰਹੀ ਹੈ ਅਸੀਂ ਬੋਲੀਆਂ ਨੂੰ ਪੂਰੇ ਹੱਕ ਦੇਵਾਂਗੇ ਸਾਰੇ ਮਾਮਲੇ। ਮੁੱਢਲੀ ਵਿੱਦਿਆ ਦੇ ਉਹਨਾਂ ਦੇ ਜਿਹੜਾ ਹੱਕ ਹੈ ਨਾ ਪਾਠਕ੍ਰਮ ਦੇ ਵਿੱਚ ਕਿ ਮਾਧਿਅਮ ਵਿੱਦਿਆ ਦਾ, ਉਹਦੇ ਬਾਰੇ ਸਰ ਗੱਲ ਕਰਨ ਉਹਨਾਂ ਦੇ ਤੇ ਛੱਡ ਦੇਣੇ ਆਪਾਂ। ਤਾਂ ਇਹ ਜਿਹੜਾ CBCS ਦੇ ਵਿੱਚ ਮਤਲਬ ਉਂਝ ਕਿਹਾ ਕੀ ਜਾ ਰਿਹਾ ਤੇ ਸੰਭਾਵਨਾ, ਤਾਂ ਹੁਣ ਜਿਹੜੀ ਵੱਧ ਤੋਂ ਵੱਧ ਸੰਭਾਵਨਾ ਹੈ ਉਹ 20% ਹੈ। ਉਹ ਵੀ ਤੁਹਾਡੇ ਕੋਲੇ ਨਹੀਂ ਹੈ, ਉਹ ਤੁਹਾਡੀ ਸਰਕਾਰ ਕੋਲੇ ਹੈ, ਤੁਹਾਡੀ ਸਟੇਟ ਦੀ ਸਰਕਾਰ। ਤੇ ਜਿਹੜੀਆਂ ਇਹਦੇ ਖਾਤਰ ਪਾਠਕ੍ਰਮ ਖਾਤਰ ਕਿਤਾਬਾਂ ਤਿਆਰ ਕਰਨੀਆਂ, ਉਹ ਕਿਤਾਬਾਂ ਬਾਰੇ ਵੀ ਥੋੜੇ ਧੁੰਦਲੇ ਜਿਹੇ ਰੂਪ ਵਿੱਚ ਇਹ ਲਿਖਿਆ ਹੋਇਆ ਕਿ ਇਹ ਪੋਥੀਆਂ ਕੇਂਦਰ ਵੱਲੋਂ ਬਣਾਈਆਂ ਜਾਣਗੀਆਂ ਤੇ ਰਾਜ ਲੋੜ ਅਨੁਸਾਰ ਪੋਥੀਆਂ ਤਿਆਰ ਕਰ ਸਕਦੇ ਨੇ। ਇਹਦੇ ਵਿੱਚ ਆਪਾਂ ਇਦਾਂ ਹੀ ਨਹੀਂ ਲਾ ਸਕਦੇ ਕਿ ਰਾਜ ਨੂੰ ਥਾਂ ਦੇਣਗੇ, ਅਜੇ ਸਪਸ਼ਟ ਨਹੀਂ ਹੈ ਕਿਉਂਕਿ ਬਹੁਤ ਕੁਝ ਇਸ ਨੀਤੀ ਦੇ ਵਿੱਚ ਜਿਹੜੇ ਹੋਰ ਕਮਿਸ਼ਨਾਂ ਨੇ ਕਰਨਾ, ਜਿਹੜਾ ਹੋਰਾਂ ਨੂੰ ਦਿੱਤਾ ਹੋਇਆ, ਅਜੇ ਉਹਨਾਂ ਨੇ ਉਹ ਨੀਤੀਆਂ ਤਿਆਰ ਕਰਨੀਆਂ ਨੇ। ਉਹ ਕਿੱਦਾਂ ਕਰਦੇ ਨੇ ਫਿਰ ਬਾਅਦ ਤੇ ਲਾਗੂ ਕਰਨ ਦੇ ਬਾਅਦ ਇੱਕ ਜਿਹੜੀ ਹੁਣ ਬੁਨਿਆਦੀ ਤਬਦੀਲੀ ਇਸ ਦੇ ਵਿੱਚ ਉਹ ਹੈ ਅਧਿਆਪਕਾਂ ਕਿ ਅਧਿਆਪਕ ਸਰਕਾਰ ਵੱਲੋਂ ਕੇਂਦਰੀ ਤੌਰ ਤੇ ਅਧਿਆਪਕ ਕੇਂਦਰ ਵੱਲੋਂ ਆਪਣੇ ਇਹ ਤਿਆਰ ਕੀਤੀ ਆ। ਉਸ ਮਾਮਲੇ ਵਿੱਚ ਗੱਲ ਨਹੀਂ ਹੈ ਕੋਈ ਮਾੜੀ ਕਿ ਕੌਣ ਅਧਿਆਪਕ ਤਿਆਰ ਕਰਦਾ, ਅਧਿਆਪਕਾਂ ਨੂੰ ਕੌਣ ਸਿਖਾਏ। ਤੇ ਮੈਂ ਯੂਨੀਵਰਸਿਟੀ ਵਿੱਚ ਪੜ੍ਹਾਉਣ ਲੱਗ ਗਿਆ, ਸਾਨੂੰ ਤਰੱਕੀ ਕਰਨ ਖਾਤਰ ਸਾਨੂੰ ਕੁਝ ਓਰੀਐਂਟੇਸ਼ਨ ਜਾਂ ਪ੍ਰੋਗਰਾਮ ਜਾਂ ਰਿਫਰੈਸ਼ਰ ਕੋਰਸ ਲਾਉਣੇ ਪੈਂਦੇ। ਤੇ ਜਦੋਂ ਤੁਸੀਂ ਓਰੀਐਂਟੇਸ਼ਨ ਪ੍ਰੋਗਰਾਮ ਲਾਓ ਜਾਂ ਰਿਫਰੈਸ਼ਰ ਕੋਰਸ ਲਾਓ ਤੇ ਉੱਥੇ ਤੁਸੀਂ ਜਦੋਂ 28-30 ਦਿਨ ਸੁਣਦੇ ਹੋ ਉਹ ਗੱਲਾਂ ਦੇ ਵਿੱਚ ਨਿਰੋਲ ਜਿਹੜਾ ਜੋਰ ਹੁੰਦਾ ਉਹ ਰਾਸ਼ਟਰੀਕਰਨ ਤੇ ਰਾਸ਼ਟਰੀਕਰਨ ਦੇ ਵਿੱਚ ਵੀ ਮਤਲਬ ਇਤਿਹਾਸ ਦੇ ਰੂਪ ਦੇ ਹੋਰ ਕਿੰਨੇ ਰੂਪਾਂ ਤੋਂ ਜਾਂ ਫਿਰ ਤੁਹਾਨੂੰ ਉਹ ਵੱਧ ਤੋਂ ਵੱਧ ਜਿਹੜੀਆਂ ਕੇਂਦਰ ਦੀਆਂ ਵਿੱਦਿਆ ਸਕੀਮਾਂ ਨੇ, ਖੋਜ ਦੀਆਂ ਸਕੀਮਾਂ ਨੇ, ਉਹਨਾਂ ਖਾਤਰ ਕੁਝ ਪ੍ਰੋਜੈਕਟ ਨੇ, ਉਹਨਾਂ ਬਾਰੇ ਦੱਸ। ਤਾਂ ਇਸ ਲਈ ਜਦੋਂ ਅਧਿਆਪਕ ਸਰਕਾਰ ਵੱਲੋਂ ਤਿਆਰ ਕੀਤੇ ਜਾਣੇ ਨੇ ਤਾਂ ਉਹਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਜਾਂ ਜਿਹੜੀਆਂ ਅਧੀਨ ਪਛਾਣਾਂ ਸਰਕਾਰ ਦੇ ਪੈਂਤੜੇ ਦੇ ਖਿਲਾਫ ਲੜ ਰਹੀਆਂ ਤੇ ਜਾਂ ਉਹਨਾਂ ਨਾਲ ਸਹਿਮਤ ਨਹੀਂ, ਤਾਂ ਉਹਨਾਂ ਦੀ ਕੀ ਸੰਭਾਵਨਾ ਹੋਊ। ਜਿਹੜੀ ਹੁਣ ਦੁਨੀਆ ਵਿੱਚ ਗੱਲ ਚੱਲੀ ਹੈ ਨਾ ਵੀ ਸਪੇਸ ਟੂ ਅਦਰ ਜਾਂ ਜਿਹਨੂੰ ਆਪਾਂ ਕਹਿ ਦਿੰਦੇ ਨੇ ਕੋ ਰੈਜ਼ਿਸਟੈਂਸ ਵਾਲੀ ਜ਼ਿੰਦਗੀ, ਸਹਿਬ ਹੋਂਦ ਵਾਲੀ, ਜਿਹੜੇ ਤੁਹਾਡੇ ਨਾਲ ਵਿਰੋਧੀ ਪਛਾਣ, ਵਿਰੋਧੀ ਵਿਚਾਰ ਵਾਲੇ, ਵਿਰੋਧੀ ਖਿਆਲ ਵਾਲੇ ਲੋਕ ਨੇ, ਉਹਨਾਂ ਦਾ ਵੀ ਪੂਰਾ ਸਤਿਕਾਰ ਕਰਨਾ ਤੇ ਉਹਨਾਂ ਦੀ ਗੱਲ ਸੁਣਨੀ। ਤਾਂ ਉਸ ਮਾਮਲੇ ਦੇ ਵਿੱਚ ਇਹ ਫੇਰ ਸੰਕਟ ਵਾਲਾ, ਇਹਦੇ ਵਿੱਚ ਅਧਿਆਪਕ ਜਿਹੋ ਜਿਹੇ ਤਿਆਰ ਹੋਣਗੇ ਉਦੋਂ ਵਿਦਿਆਰਥੀ ਉਦੋਂ ਵੀ ਤਿੱਖੇ ਰੂਪ ਵਿੱਚ ਤਿਆਰ ਕਰਦੇ। ਹੁਣ ਜਿਹੜੀ ਅਸੀਂ ਨੈਕ ਖਾਤਰ ਪ੍ਰੋਗਰਾਮ ਬਣਾ ਰਹੇ ਹਾਂ ਤਾਂ ਵਿਦਿਆਰਥੀ ਮੇਰੇ ਕੋਲ 60 ਵਿਦਿਆਰਥੀ ਨੇ, ਤਾਂ 60 ਵਿਦਿਆਰਥੀਆਂ ਨੂੰ ਮੈਂ 2-3 ਗਰੁੱਪਾਂ ਦੇ ਵਿੱਚ ਵੰਡ ਕੇ ਉਹਨਾਂ ਦੇ ਮੈਂਟਰ ਮੈਂਟੀ ਲਾਉਣਾ
ਕਿ ਵਿਦਿਆਰਥੀਆਂ ਨੂੰ ਜਿਹੜਾ ਮੈਂਟਰਿੰਗ ਕਰਨ ਲਈ ਫਾਇਦਾ ਮਤਲਬ ਸਲਾਹ ਦੇਣੀ, ਪਰ ਅਸਲੋਂ ਨੁਕਤਾ ਉਹਦੇ ਮਤਲਬ ਕੁਝ ਹੋਰ। ਤਾਂ ਇਹ ਇੱਕ ਮਾਮਲਾ ਹੈ। ਇੱਕ ਮਾਮਲਾ ਹੋਰ ਹੈ ਕਿ ਜਿਹੜੀ ਵਿਦਿਆ ਦੇ ਵਿਸ਼ੇ ਨੇ, ਯੂਨੀਵਰਸਿਟੀਆਂ ਨੇ, ਸੰਸਥਾਵਾਂ ਨੇ, ਉਹਨਾਂ ਦਾ ਖੰਡਾਇਆ ਹੋਇਆ, ਮਤਲਬ ਜਿਹੜੀਆਂ ਹੁਣ ਯੂਨੀਵਰਸਿਟੀਆਂ ਨੇ ਤੇ ਜਾਂ ਕਾਲਜ ਨੇ, ਇਹ ਜਿਹੜੇ 3000 ਤੱਕ ਵਿਦਿਆਰਥੀਆਂ ਵਾਲੀ ਗਿਣਤੀ ਵਾਲੇ ਹੋਣਗੇ, ਉਹਨਾਂ ਦੇ ਜੁੱਟ ਬਣਾ ਰਹੇ, ਕਲਸਟਰ ਬਣਾ ਰਹੇ। ਤੇ ਜਿੰਨੀਆਂ ਸਾਰੀਆਂ ਉੱਚ ਸੰਸਥਾਵਾਂ ਨੇ, ਉਹਨਾਂ ਨੂੰ, ਚਾਹੇ ਉਹ ਕਾਲਜ ਨੇ, ਉਹਨਾਂ ਸਾਰਿਆਂ ਨੂੰ ਮਤਲਬ ਖੁਦ ਮੁਖਤਿਆਰ ਬਣਾਉਣ ਤੱਕ ਜ਼ੋਰ ਲਾਉਣਾ। 15 ਸਾਲ ਵਿੱਚ, ਅਗਲੇ 15 ਸਾਲਾਂ ਵਿੱਚ ਖੁਦ ਮੁਖਤਿਆਰ ਬਣਾਉਣਾ। ਗੱਲ ਇਹ ਵੀ ਸੋਹਣੀ, ਕਿਉਂਕਿ ਤੁਹਾਡੇ ਕੋਲੇ ਸਾਰੇ ਕੰਮਕਾਰ ਕਰਨ ਦਾ ਹੱਕ ਆ ਜਾਂਦਾ, ਪਰ ਉਹਦੇ ਉੱਤੇ ਜਿਹੜਾ ਹੁਣ ਕਬਜ਼ਾ ਹੈ, ਉਹ ਕਬਜ਼ਾ ਹੋ ਜਾਣਾ ਜਿਹੜੀ ਹਾਇਰ ਐਜੂਕੇਸ਼ਨ ਕਮਿਸ਼ਨ। ਪਿੱਛੇ ਨਾ ਕਾਫੀ ਸਮਾਂ ਪਹਿਲਾਂ ਮੈਨੂੰ ਪੰਜਾਬੀ ਦੇ ਬੜੇ ਨਾਮਵਰ ਕਵੀ ਨੇ ਤੇ ਸਰਕਾਰ ਦੀਆਂ ਨੀਤੀਆਂ ਦੇ ਵਿੱਚ ਉਹ ਹਿੱਸੇਦਾਰ ਹੁੰਦੇ ਨੇ, ਉਹਨਾਂ ਨੂੰ ਆਖਿਆ ਕਿ ਸਰਕਾਰ ਇੱਕ ਪ੍ਰੋਗਰਾਮ ਲੈ ਕੇ ਆ ਰਹੀ ਆ 4-5 ਸਾਲ ਦੀ, ਕਿ ਉਹ ਕਹਿ ਰਹੇ ਨੇ ਜਿਹੜੀ ਵਿਦਿਆ ਬੱਚਿਆਂ ਨੂੰ, ਵਿਦਿਆਰਥੀਆਂ ਨੂੰ, ਮੁੱਢਲੀ ਵਿਦਿਆ ਵੀ ਉਹ ਉਹਨਾਂ ਦੀ ਡਾਇਲੈਕਟ ਵਿੱਚ ਦਿੱਤੀ ਜਾਏ। ਕਿ ਜਿਵੇਂ ਰੋਪੜ ਦਾ ਬੰਦਾ ਉਹਨੂੰ ਪੁਆਧੀ ਵਿੱਚ, ਬਠਿੰਡੇ ਵਾਲਾ ਮਲਵਈ ਵਿੱਚ, ਜਲੰਧਰ ਦਾ ਦੁਆਬੀ, ਇਹ ਛੋਟੇ-ਛੋਟੇ ਇਲਾਕਿਆਂ ਦੇ ਵਿੱਚ ਜਿਹੜੀ ਉਹਨਾਂ ਦੀ ਜਮਾਂ ਮਾਂ ਬੋਲੀ ਵਾਲੀ, ਤਾਂ ਉੱਥੇ ਕਾਫੀ ਬੰਦੇ ਜਿਹੜੇ ਇਹ ਸੀ ਇਹ ਨਾ ਅੜ ਗਏ ਉਹਦੇ ਵਿੱਚ। ਉਹ ਕਹਿੰਦੇ ਵੀ ਇਸ ਹਿਸਾਬ ਨਾਲ ਤਾਂ ਤੁਸੀਂ ਜਿਹੜੀਆਂ ਖੇਤਰਾਂ ਦੀਆਂ ਬੋਲੀਆਂ ਨੇ, ਉਹਨਾਂ ਦੀ ਆਇਡੈਂਟੀਟੀ ਨੂੰ ਤੋੜ ਰਹੇ। ਉਦੋਂ ਉਹਨਾਂ ਦਾ ਜਿਹੜਾ ਪਹਿਲਾ ਪ੍ਰਪੋਜ਼ਲ ਸੀ, ਜਿਵੇਂ ਉਹਨਾਂ ਨੇ ਆਖਿਆ, ਪਹਿਲਾ ਪ੍ਰਪੋਜ਼ਲ ਇਹ ਸੀ ਕਿ ਵਿਦਿਆ ਹੋਊਗੀ ਬਿਲਕੁਲ ਲੋਕਲ ਬੋਲੀ ਦੇ ਵਿੱਚ, ਤੇ ਉਹਦੀ ਜਿਹੜੀ ਲਿਪੀ ਉਹ ਦੇ, ਤਾਂ ਉੱਥੇ ਫਿਰ ਰਾਜਸਥਾਨ ਵਾਲੇ ਵੀ ਇਸ ਨਾਲ ਸਹਿਮਤ ਹੋ ਗਏ। ਤਾਂ ਇਸ ਮਾਮਲੇ ਦੇ ਵਿੱਚ ਜਿਹੜਾ ਹੁਣ ਇਹ ਵਿਦਿਆ ਢਾਂਚਾ ਹੋਣ ਵਾਲਾ, ਤਾਂ ਹੁਣ ਇਹ ਢਾਂਚੇ ਦੇ ਵਿੱਚ ਜਿਹੜੀ ਉਹ ਬੋਲੀ ਦੇ ਵਿੱਚ ਉਹ ਤਬਦੀਲੀ ਲੈ ਕੇ ਆਉਣਾ ਚਾਹੁੰਦੇ ਸੀ, ਉਸ ਵਰਗੀ ਮੈਨੂੰ ਭਿਣਕੇ ਦੇ ਵਿੱਚ ਉਹ ਕਿ ਜਿਹੜੀਆਂ ਯੂਨੀਵਰਸਿਟੀ, ਜਿਵੇਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਜਾਂ ਹੋਰ ਇਸ ਤਰ੍ਹਾਂ ਦੇ ਕਮਿਸ਼ਨ, ਉਹਨਾਂ ਸਾਰਿਆਂ ਨੂੰ ਤਾਂ ਖਤਮ ਕਰ ਦਿੱਤਾ ਜਿੱਥੇ ਕੋਈ ਢਿੱਲਾ ਪਰ ਸੰਭਾਵਨਾ ਹੈ। ਇੱਕ ਸੰਸਥਾ ਹੈ, ਪਰ ਯੂਨੀਵਰਸਿਟੀ ਵੀ ਖਤਮ ਹੈ ਇਸ ਤਰੀਕੇ ਨਾਲ। ਯੂਨੀਵਰਸਿਟੀ ਨਾਲ ਵੀ ਕਾਲਜ ਕੋਈ ਐਫੀਲੀਏਟ ਨਹੀਂ, ਉਹ ਆਪਣੇ ਆਪ ਦੇ ਵਿੱਚ ਸਿੱਧਾ ਜਿਹੜਾ ਹਾਇਰ ਐਜੂਕੇਸ਼ਨ ਕਮਿਸ਼ਨ ਆਫ ਇੰਡੀਆ ਉਹਦੇ ਨਾਲ। ਤਾਂ ਇਸ ਨੁਕਤੇ ਤੇ ਇਹ ਬਿਲਕੁਲ ਉਸੇ ਤਰ੍ਹਾਂ ਦਾ ਢਾਂਚਾ ਹੈ ਜਿਹਦਾ ਮੁਕੰਮਲ ਪ੍ਰਬੰਧ ਗ੍ਰਾਂਟ ਜਾਂ ਸਾਰਾ ਕੁਝ ਉੱਥੇ ਹੋਣਾ, ਤੇ ਉਹ ਸਿੱਧੇ ਰੂਪ ਦੇ ਵਿੱਚ ਸੰਸਥਾ ਨਾਲ। ਇਹਦੇ ਵਿੱਚ ਆਜ਼ਾਦੀ ਦੀ ਕੀ ਸੰਭਾਵਨਾ ਹੈ, ਨਵੀਂ ਗੱਲ ਕਰਨ ਦੀ ਕੀ ਸੰਭਾਵਨਾ ਹੈ, ਇਹ ਫਿਰ ਆਪਣੇ ਹੌਲੀ-ਹੌਲੀ ਥੋੜੇ ਲੰਬੇ ਸਮੇਂ ਬਾਅਦ ਇਹ ਗੱਲਾਂ ਸਾਹਮਣੇ। ਇੱਕ ਨੁਕਤਾ ਜਿਹੜਾ ਹੋਰ ਮੈਂ ਤੁਹਾਡੇ ਨਾਲ ਸਾਂਝਾ ਕਰਨਾ, ਉਹ ਇਹ ਹੈ ਕਿ ਮਤਲਬ ਬੋਲੀਆਂ ਬਾਰੇ ਸਾਰੀ ਗੱਲ ਪ੍ਰੋਫੈਸਰ ਸਾਹਿਬ ਨੇ ਕਰਨੀ ਆ, ਕਿ ਸੰਸਕ੍ਰਿਤ ਬੋਲੀ ਦੇ ਵਿੱਚ ਕੀ, ਉਸ ਗੱਲ ਨੂੰ ਮੈਂ ਏਦਾਂ ਸਮਝਦਾ ਕਿ ਜਦੋਂ ਅਸੀਂ ਘੱਟ ਗਿਣਤੀਆਂ ਬਾਰੇ ਜਾਂ ਹੋਰਾਂ ਬਾਰੇ ਗੱਲ ਕਰਦੇ ਉਸ ਨੁਕਤੇ ਬਾਰੇ ਵੇਖਣ ਦੀ, ਤਾਂ ਇਹਦੇ ਵਿੱਚ ਇਹ ਹੈ ਕਿ 6ਵੀਂ 8ਵੀਂ ਦੌਰਾਨ ਇੱਕ ਭਾਰਤ ਸ਼੍ਰੇਸ਼ਠ ਭਾਰਤ ਇੱਕ ਦੀਆਂ ਭਾਸ਼ਾਵਾਂ ਪ੍ਰੋਜੈਕਟ ਵਿੱਚ ਹਰੇਕ ਵਿਦਿਆਰਥੀ ਇਸ ਦੇ ਵਿੱਚ ਹਿੱਸਾ ਲੈਂਦਾ। ਤੇ ਇਹਦੇ ਵਿੱਚ ਉਹ ਆ ਵੀ ਵਿਦਿਆਰਥੀ ਜਿਹੜੀਆਂ ਸਾਰੀਆਂ ਭਾਰਤ ਦੀਆਂ ਭਾਸ਼ਾਵਾਂ ਨੇ, ਉਹਨਾਂ ਵਿੱਚ ਇੱਕ ਏਕਤਾ ਵੇਖੇਗਾ। ਸਾਰੀਆਂ ਨਹੀਂ, ਭਾਰਤ ਦੀਆਂ ਬਹੁਤੀਆਂ ਭਾਸ਼ਾਵਾਂ ਦੇ ਵਿੱਚ ਇੱਕ ਏਕਤਾ ਵੇਖੇਗਾ। ਦੂਸਰਾ, ਤੀਸਰਾ, ਕਿ ਉਹ ਜਦੋਂ ਵਿਦਿਆਰਥੀ ਸਿੱਖਣਗੇ, ਉਹ ਅੱਖਰਾਂ, ਲਿਪੀਆਂ ਤੇ ਵਿਆਕਰਨ ਬਣਤਰਾਂ ਦੀ ਸਾਂਝ ਦੇਖਣ। ਚੌਥਾ, ਇੱਕ ਜਿਹੜਾ ਨੁਕਤੇ ਮੈਨੂੰ ਸਾਹਮਣੇ ਆਏ ਕਿ ਸੰਸਕ੍ਰਿਤ ਤੇ ਹੋਰ ਸਨਾਤਨੀ ਬੋਲੀਆਂ ਵਿੱਚ ਜਿਹੜੇ ਸ਼ਬਦਾਵਲੀ ਦੇ ਸਰੋਤ ਨੇ, ਉਹਨਾਂ ਬਾਰੇ ਸਿੱਖਣ। ਇਹ ਗੱਲਾਂ ਜਿਹੜੀਆਂ ਇਸ ਦੇ ਵਿੱਚ ਆਈਆਂ, ਤਾਂ ਬਹੁਤ ਜ਼ੋਰ ਨਾਲ ਸੰਸਕ੍ਰਿਤ ਪ੍ਰਾਪਤ ਕਰਨ ਦਾ ਇਹਦੇ ਵਿੱਚ ਉਪਰਾਲਾ ਕੀਤਾ ਗਿਆ। ਉਹਦੇ ਖਾਤਰ ਤਰਕ ਇਹ ਨੇ ਕਿ ਸੰਸਕ੍ਰਿਤ ਪੁਰਾਣੀ ਬੋਲੀ ਹੈ। ਸੰਸਕ੍ਰਿਤ ਵਿੱਚ ਗਿਆਨ, ਦਰਸ਼ਨ, ਗਣਿਤ, ਮੈਡੀਕਲ ਸਾਇੰਸ ਅਤੇ ਹੋਰ ਅਨੇਕਾਂ ਭਾਂਤ ਦੇ
ਜਿਹੜੇ ਸਰੋਤ ਨੇ ਜਾਂ ਗ੍ਰੰਥ ਨੇ ਉਹ ਸਾਰੇ ਮਿਲਦੇ। ਉਹ ਕਹਿੰਦੇ ਵੀ ਹੁਣ ਤੱਕ ਸੰਸਕ੍ਰਿਤ ਨੇ ਹਿੰਦੁਸਤਾਨ ਇੱਥੇ ਤੱਕ ਲੈ ਕੇ ਆਂਦਾ ਤੇ ਦੁਨੀਆ ਵਿੱਚ ਤਾਂ ਇੱਕ ਤਰੀਕੇ ਨਾਲ ਜਿਹੜੀ ਸੰਸਕ੍ਰਿਤ ਦੀ ਸਾਹਿਤਕ ਪਰੰਪਰਾ ਹੈ, ਅਮੀਰ ਪਰੰਪਰਾ ਹੈ, ਉਹਦੇ ਤਰਕ ਨਾਲ ਇਹ ਕੁਝ ਕੀਤਾ ਗਿਆ। 4.17 ਜਿਹੜਾ ਚੌਥਾ ਪਾਠ ਆ ਉਹਦੇ ਵਿੱਚ ਲਿਖਿਆ ਹੋਇਆ ਕਿ ਸੰਸਕ੍ਰਿਤ ਮਹੱਤਵਪੂਰਨ ਤੇ ਅਮੀਰ ਬਦਲ ਵਜੋਂ ਪਾਠਸ਼ਾਲਾ ਦੇ ਉਚੇਰੀ ਸਿੱਖਿਆ ਦੇ ਹਰ ਪੱਧਰ ਤੇ ਵਿਰੁੱਧ ਤਿੰਨ ਭਾਸ਼ਾਈ ਸੂਤਰ ਵਜੋਂ ਇੱਕ ਇਹ ਨਾਰਾ ਕਿ ਸੰਸਕ੍ਰਿਤ ਰਾਹੀਂ ਸੰਸਕ੍ਰਿਤ ਸਿੱਖਣੀ, ਮਤਲਬ ਸੰਸਕ੍ਰਿਤ ਪੜ੍ਹਨ ਲਈ ਜਿਹੜੇ ਪਾਠ ਨੇ ਉਹ ਤਾਂ ਚਲੋ ਕੋਈ ਮਾੜੀ ਗੱਲ ਨਹੀਂ, ਕੋਈ ਵੀ ਬੋਲੀ ਆਪਾਂ ਸਮਝਦੇ ਹਾਂ ਤਾਂ ਉਸੇ ਸਾਰੇ ਤਰ੍ਹਾਂ ਪੜਾਂਗੇ। ਤਾਂ ਮੁੱਢਲੇ ਪੱਧਰ ਤੇ ਸਰਲ ਮਾਨਕ ਸੰਸਕ੍ਰਿਤ ਲਾਉਣੀ। ਤਾਂ ਇਹਦੇ ਨਾਲ ਥੋੜੀ ਜਿਹੀ ਥਾਂ ਇਹ ਵੀ ਆ ਕਿ ਜਿਹੜੀਆਂ ਦੂਸਰੀਆਂ ਬੋਲੀਆਂ ਨੇ ਜਿਵੇਂ ਤਮਿਲ ਹੈ, ਕੰਨੜ ਹੈ, ਪਾਲੀ ਹੈ, ਫਾਰਸੀ ਹੈ, ਉਹਨਾਂ ਲਈ ਥੋੜੀ ਥਾਂ ਦਿੱਤੀ ਹੋਈ ਆ। ਪਰ ਇਹਦੇ ਵਿੱਚ ਇੱਕ ਫਰਕ ਹੈ, ਉਹ ਫਰਕ ਇਹ ਹੈ ਕਿ ਸੰਸਕ੍ਰਿਤ ਦੇ ਵਿਸ਼ਵ ਵਿਦਿਆਲੇ ਚਲਾਏ ਜਾਣਗੇ ਤੇ ਬਾਕੀ ਜਿਹੜੀਆਂ ਪਾਲੀ ਵਗੈਰਾ ਨੇ ਉਹਨਾਂ ਦਾ ਕਿਸੇ ਵਿਸ਼ਵ ਵਿਦਿਆਲੇ ਦੇ ਕੈਂਪਸ ਵਿੱਚ ਕੋਈ ਵਿਭਾਗ ਜਾਂ ਹਿੱਸਾ ਹੋਵੇ। ਇਹ ਇਸ ਮਾਮਲੇ ਤਾਂ ਹੁਣ ਜਦੋਂ ਅਸੀਂ ਇਸ ਸਾਰੇ ਹੋਰ ਨੁਕਤਿਆਂ ਬਾਰੇ ਇੱਕ ਦੋ ਹੋਰ ਨੁਕਤੇ ਨੇ, ਚਲੋ ਤੁਹਾਨੂੰ ਸੰਸਕ੍ਰਿਤ ਦੀ ਮਹਿਮਾ ਹੀ ਹੈ ਇਸ ਮਾਮਲੇ ਬਾਰੇ ਹੋਰ ਤੁਹਾਨੂੰ ਕੀ ਸੁਣਾਉਣਾ। ਹੁਣ ਇੱਥੇ ਇੱਕ ਗੱਲ ਹੈ ਜਿਹੜੀ ਮਹੱਤਵਪੂਰਨ, ਜਦੋਂ ਭਾਜਪਾ ਵਾਲੇ ਨੇ ਇਹ ਪਹਿਲਾਂ ਤਾਂ 1989 ਦੇ ਵਿੱਚ 77 ਤੋਂ ਲੈ ਕੇ 79 ਤੱਕ RSS ਨੇ ਯਤਨ ਕੀਤੇ ਸੀ ਪਾਠਕ੍ਰਮ ਬਦਲਣ ਤੇ ਸੰਸਕ੍ਰਿਤ ਨੂੰ ਲੈ ਕੇ ਆਉਣ। ਫਿਰ ਜਦੋਂ 1991 ਵਿੱਚ ਬਣੀ 1991 ਵਿੱਚ ਜਦੋਂ ਇਹ ਭਾਜਪਾ ਦੀ ਨਾ ਸਰਕਾਰ ਬਣੀ 4 ਸੂਬਿਆਂ ਵਿੱਚ, ਉੱਤਰ ਪ੍ਰਦੇਸ਼ ਚ, ਹਿਮਾਚਲ ਪ੍ਰਦੇਸ਼ ਚ, ਮੱਧ ਪ੍ਰਦੇਸ਼ ਚ ਅਤੇ ਰਾਜਸਥਾਨ। ਤਾਂ ਰਾਜਨਾਥ ਸਿੰਘ ਨੇ ਉਦੋਂ ਆਖਿਆ ਸੀ ਕਿ ਵਿਦਿਆ ਜਿਹੜੀ ਉਹਦੇ ਨਾਲ ਅਸੀਂ ਵੈਦਿਕ ਗਣਿਤ ਪੜਾਵਾਂਗੇ ਅਤੇ ਇਤਿਹਾਸ ਬਦਲਾਂਗੇ। 1998 ਅਕਤੂਬਰ ਦੇ ਵਿੱਚ ਫਿਰ ਸਾਰੇ ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਅਤੇ ਰਾਜਾਂ ਦੇ ਸਿੱਖਿਆ ਮੰਤਰੀਆਂ ਨਾਲ ਇੱਕ ਕਾਨਫਰੰਸ ਹੋਈ, ਵਾਜਪਾਈ ਵੱਲੋਂ ਕੀਤੀ ਗਈ। ਕਾਨਫਰੰਸ ਦਾ ਉਹਦਾ ਏਜੰਡਾ ਇਹ ਸੀ ਕਿ ਅਸੀਂ ਨੈਸ਼ਨਲਾਈਜ਼ ਕਰਨਾ, ਇੰਡੀਅਨਾਈਜ਼ ਕਰਨਾ ਤੇ ਸਪਿਰਿਚੁਅਲਾਈਜ਼ ਕਰਨਾ। ਜਿਹੜੀ ਸੰਸਕ੍ਰਿਤ ਵਾਲੀ ਗੱਲ ਆ ਨਾ ਇਸ ਨੀਤੀ ਦੇ ਵਿੱਚ, ਮੈਂ ਉਹਦੇ ਚੋਪੜ ਬਾਰੇ ਕੋਈ ਕਰਨਾ, ਸਪਿਰਿਚੁਅਲਾਈਜ਼ ਕਰਨਾ। ਤਾਂ ਉਦੋਂ ਇਹ ਇੱਕ ਨੁਕਤਾ ਲੈ ਕੇ ਆਂਦਾ ਸੀ ਕਿ 3 ਤੋਂ 10ਵੀਂ ਤੱਕ ਸੰਸਕ੍ਰਿਤ, ਵੇਦ, ਉਪਨਿਸ਼ਦ ਅਤੇ ਵਿਦਿਆ ਪੜਾਈ ਜਾਊਗੀ। ਪਰ ਉਹ ਉਦੋਂ ਸਿਰੇ ਨਹੀਂ ਚੜ ਸਕਿਆ ਕਿਉਂਕਿ ਬਹੁਤੀ ਥਾਈਂ ਕਾਂਗਰਸ ਦੀਆਂ ਸਰਕਾਰਾਂ ਸੀ ਜਾਂ ਕੁਝ ਜਿਹੜੇ ਖੱਬੇ ਪੱਖ ਨਾਲ ਜੁੜੇ ਹੋਏ ਸੱਜਣ ਸੀ, ਉਹ ਕਈ ਥਾਵਾਂ ਤੇ ਕਾਬਜ਼ ਸੀ। ਤਾਂ ਫਿਰ 2001 ਦੇ ਵਿੱਚ UGC ਵੱਲੋਂ ਫਿਰ ਇੱਕ ਗੱਲ ਕੀਤੀ ਗਈ ਕਿ ਕਰਮਖੰਡ ਅਤੇ ਜੋਤਿਸ਼ ਵਿਦਿਆ ਨੂੰ ਲਾਜ਼ਮੀ ਵਿਸ਼ੇ ਮੰਨੋ ਯੂਨੀਵਰਸਿਟੀਆਂ ਵਿੱਚ। ਫਿਰ ਕਾਂਗਰਸ ਵੱਲੋਂ ਇਹਦਾ ਵਿਰੋਧ ਕੀਤਾ ਗਿਆ। ਤਾਂ NCERT ਦਾ ਡਾਇਰੈਕਟਰ ਸੀ JS ਰਾਜਪੂਤ, ਉਹ ਕਹਿੰਦਾ ਸੀ ਜੇ ਘੱਟ ਗਿਣਤੀਵਾਦ ਨੂੰ ਰੋਕਣਾ ਹੈ ਨਾ ਹਿੰਦੁਸਤਾਨ ਦੇ ਵਿੱਚ ਤਾਂ ਸੰਸਕ੍ਰਿਤ ਨੂੰ ਕੇਂਦਰੀ ਥਾਂ ਦੇਣੀ ਪੈਣੀ। ਹੁਣ 2014 ਵਿੱਚ ਆਉਣ ਤੋਂ ਪਹਿਲਾਂ ਜਦੋਂ ਭਾਜਪਾ ਜਾਂ ਇਸ ਦੀ ਸੋਚ ਆਈ ਤਾਂ ਉਹਨਾਂ ਨੇ ਇਸ ਪਾਸੇ ਇੱਕ ਯਤਨ ਕੀਤਾ। ਜਿਹੜੀ ਗੱਲ ਮੱਖਣ ਸਿੰਘ ਨੇ ਆਖੀ ਸੀ ਕਿ ਸਾਡੇ ਕੋਲੇ ਕੋਈ ਨੀਤੀ ਆਉਣ ਤੋਂ ਪਹਿਲਾਂ ਉਹਦੀ ਭੂਮੀ ਤਿਆਰ ਹੁੰਦੀ ਹੈ, ਤਾਂ ਇਹ ਭੂਮੀ ਆ ਜਿਹੜੀ ਇਹ ਵੀ ਕੇਵਲ ਭਾਜਪਾ ਵਾਲਿਆਂ ਨੇ ਹੀ ਤਿਆਰ ਕਰ, ਤਾਂ ਹਿੰਦੁਸਤਾਨ ਦੇ ਉੱਤੇ ਜਿਹੜੇ ਭਾਜਪਾ ਤੋਂ ਪਹਿਲਾਂ ਕਾਬਜ਼ ਸਨ ਲੋਕ, ਉਹਨਾਂ ਨੇ ਵੀ ਇਸ ਖਾਤਰ ਕੀਤਾ। ਜੇ ਤੁਸੀਂ ਥੋੜੀ ਹੋਰ ਤਕਲੀਫ ਹਟਾਓ ਤੇ ਸੰਸਕ੍ਰਿਤ ਨੂੰ ਵਡਿਆਉਣ ਦੇ ਹੋਰ ਪਿੱਛੇ ਜਾਓ ਤਾਂ 1786 ਵਿੱਚ ਸਰ ਵਿਲੀਅਮ ਜੋਨਸ ਨੇ ਸੰਸਕ੍ਰਿਤ ਦੀਆਂ ਬਹੁਤ ਗੁਣਗਾਨ ਕੀਤਾ ਸੀ ਤੇ ਉਹਨੇ ਆਖਿਆ ਸੀ ਕਿ ਇਹਦੇ ਵਰਗੀ ਬੋਲੀ ਹੋਰ ਹੈ ਕੋਈ ਜੇ ਇੰਨੀ ਵਿਗਿਆਨਕ ਹੈ। ਫਿਰ ਉਸ ਤੋਂ ਬਾਅਦ ਇੱਕ ਲੰਮੀ ਲਹਿਰ ਚੱਲੀ ਤੇ ਸੰਸਕ੍ਰਿਤ ਥੋੜਾ ਜ਼ੋਰ ਫੜਿਆ ਸੰਸਕ੍ਰਿਤ ਨੇ, ਫਿਰ ਸੰਸਕ੍ਰਿਤ ਦਾ ਜ਼ੋਰ ਆ ਜਿਹੜਾ ਉਹ ਪਾਸੇ ਹੋ ਗਿਆ, ਫਿਰ ਉਹਦੇ ਜ਼ੋਰ ਦੀ ਥਾਂ ਤੇ ਹਿੰਦੀ ਰੂਪ ਧਾਰ ਗਈ। ਜਿਹੜਾ ਸਵਾਮੀ ਦਇਆਨੰਦ ਸਰਸਵਤੀ ਸੀ ਉਹ ਜਦ
ਮੈਨੂੰ ਸਾਲ ਦੀ ਯਾਦ ਮਿਲਿਆ 1875 ਦੇ ਅੰਦਰ ਦੀ ਗੱਲ ਹੋਊਗੀ ਤੇ ਜਦੋਂ ਉਹਨੂੰ ਮਿਲਿਆ ਬ੍ਰਹਮੋ ਸਮਾਜ ਦੇ ਆਗੂਆਂ ਨੂੰ ਬੰਗਾਲ ਦੇ ਵਿੱਚ, ਤਾਂ ਬ੍ਰਹਮੋ ਸਮਾਜ ਦੇ ਆਗੂਆਂ ਨੂੰ ਮਿਲਣ ਵੇਲੇ ਉਸਨੇ ਉਸ ਤੋਂ ਪਹਿਲਾਂ ਆਪਣਾ ਪ੍ਰਚਾਰ ਸੰਸਕ੍ਰਿਤ ਵਿੱਚ ਕਰਦੇ ਸਨ, ਤਾਂ ਉਹਨਾਂ ਨੇ ਉਦੋਂ ਆਪਣਾ ਪ੍ਰਚਾਰ ਸਵਿਚ ਟੂ ਹਿੰਦੀ ਕਰ ਦਿੱਤਾ। ਤਾਂ ਇਸ ਮਾਮਲੇ ਦੇ ਵਿੱਚ ਤਾਂ ਜਿਹੜਾ ਸੰਸਕ੍ਰਿਤ ਹੁਣ ਤੁਹਾਡੇ ਉੱਤੇ ਜਾਂ ਆਪਣੇ ਸਾਰਿਆਂ ਦੇ ਉੱਤੇ ਆ ਰਹੀ ਆ, ਤਾਂ ਉਹਦਾ ਇੱਕ ਲੰਮਾ ਪਿਛੋਕੜ ਇਸ ਨੀਤੀ ਨੂੰ ਪੜ੍ਹਨ ਤੋਂ ਪਹਿਲਾਂ। ਜਿਵੇਂ ਇੱਕ ਹੋਰ ਗੱਲ, ਹੁਣ ਇਹਦੇ ਵਿੱਚ ਇੱਕ ਹੋਰ ਨੁਕਤਾ ਹੈ ਕਿ ਸਾਰੇ ਸਨਾਤਨ ਬੋਲੀਆਂ ਦੇ ਵਿੱਚ ਸਾਂਝ ਅਤੇ ਸ਼ਬਦ, ਜੇ ਤੁਸੀਂ ਹਿੰਦੁਸਤਾਨ ਦੀਆਂ ਬੋਲੀਆਂ ਦਾ ਇਤਿਹਾਸ ਦੇਖੋ ਨਾ, ਖਾਸ ਕਰ ਜਿਵੇਂ ਪੰਜਾਬੀ ਬੋਲੀ ਦਾ ਇਤਿਹਾਸ ਜਿਹੜਾ ਪੰਜਾਬ ਵਿੱਚ ਲਿਖਿਆ ਹੋਇਆ, ਲਹਿੰਦੇ ਪੰਜਾਬ ਵਿੱਚ ਨਹੀਂ, ਇਸ ਪੰਜਾਬ, ਤਾਂ ਇੱਕੋ ਗੱਲ ਹੈ ਕਿ ਪੰਜਾਬੀ ਹੈ ਜਿਹੜੀ ਹੈ ਸੰਸਕ੍ਰਿਤ ਤੋਂ ਜਨਮ, ਜਦਕਿ ਹੋਰ ਵਿੱਚ ਕਈ ਮਾਮਲੇ ਨੇ, ਪਰ ਤੁਸੀਂ ਵਿਦਿਆਰਥੀਆਂ ਨੂੰ ਪੁੱਛੋ ਤਾਂ ਉਹ ਤੁਹਾਨੂੰ ਕਹਿਣਗੇ ਕਿ ਸੰਸਕ੍ਰਿਤ, ਪੰਜਾਬੀ ਦੀ ਮਾਂ ਸੰਸਕ੍ਰਿਤ ਹੈ, ਸਾਰੀਆਂ ਬੋਲੀਆਂ ਦੀ ਮਾਂ ਸੰਸਕ੍ਰਿਤ। ਇੱਕ ਤਾਂ ਇਹ ਸਾਂਝ, ਦੂਸਰਾ ਤਰਕ ਇਹ, ਜਦੋਂ ਬੰਗਾਲ ਦੇ ਵਿੱਚ ਉਰਦੂ ਅਤੇ ਹਿੰਦੀ ਦਾ ਕਲੇਸ਼ ਪਿਆ, ਤਾਂ ਉਦੋਂ ਇੱਕ ਕਲੇਸ਼ ਇਹਦੇ ਵਿੱਚ ਹੋਰ ਵੀ ਸੀ ਵੀ ਉਰਦੂ ਵਾਲੇ ਚਾਹੁੰਦੇ ਸੀ ਅਸੀਂ ਅਰਬੀ ਫਾਰਸੀ ਦੇ ਸ਼ਬਦ ਵਰਤੀਏ, ਇੱਧਰ ਕਹਿੰਦੇ ਸੀ ਵੀ ਅਸੀਂ ਸੰਸਕ੍ਰਿਤ ਦੇ ਸ਼ਬਦ, ਤਾਂ ਉਹ ਸੰਸਕ੍ਰਿਤ ਦੇ ਸ਼ਬਦ ਵਰਤਣ ਦੀ ਰਵਾਇਤ ਚੱਲੀ ਤੇ 1970 ਦੇ ਇਰਦ ਗਿਰਦ ਸਰਕਾਰ ਨੇ ਵੱਖੋ-ਵੱਖ ਬੋਲੀਆਂ ਖਾਤਰ ਕੋਸ਼ ਛਾਪੇ ਤੇ ਉਹ ਕੋਸ਼ ਛਾਪ ਕੇ ਰਾਜਾਂ ਨੂੰ ਹੁਕਮ ਦਿੱਤੇ ਕਿ ਤੁਸੀਂ ਜੇ ਵੱਖੋ-ਵੱਖ ਬੋਲੀਆਂ ਵਿੱਚ ਬਾਹਰ ਆਈਆਂ ਸੰਕਲਪਾਂ ਨੂੰ ਯਾਦ ਕਰਨਾ ਤਾਂ ਇਹ ਸ਼ਬਦ ਵਰਤੋ, ਤੇ ਜੇ ਤੁਸੀਂ ਭਾਸ਼ਾ ਵਿਭਾਗ ਦੇ ਕੋਸ਼ ਵੇਖ ਲਓ ਤਾਂ ਉਹਨਾਂ ਕੋਸ਼ਾਂ ਦੇ ਵਿੱਚ ਅੰਤ ਕੋਈ ਨਹੀਂ ਉਸੇ ਸ਼ਬਦ ਦਾ। ਤੁਹਾਨੂੰ ਮੈਂ ਹੋਰ ਖੂਬਸੂਰਤ ਗੱਲ ਦੱਸਾਂ ਵੀ ਜਦੋਂ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤਾ ਹੋਇਆ, ਉਹ ਸ਼ਬਦ ਜਿਹੜਾ ਪੰਜਾਬੀ ਦਿੱਤਾ ਹੋਇਆ ਅਰਥ ਵਜੋਂ, ਜਦੋਂ ਤੁਸੀਂ ਹਿੰਦੀ ਤੋਂ ਪੰਜਾਬੀ ਅਨੁਵਾਦ ਦੇਖੋ ਤਾਂ ਉਹ ਸ਼ਬਦ ਨੂੰ ਹਿੰਦੀ ਸ਼ਬਦ ਮੰਨਿਆ, ਠੀਕ ਹੈ ਨਾ, ਇੱਕੋ ਸੰਸਥਾ ਦੇ ਕੋਸ਼ਾਂ। ਤਾਂ ਇਸ ਤਰੀਕੇ ਜਿਹੜਾ ਇਹਦੇ ਵਿੱਚ ਸੰਸਕ੍ਰਿਤ ਨੂੰ ਥਾਂ ਦਿੱਤੀ ਗਈ ਆ, ਬਾਕੀ ਕੁਝ ਨੁਕਤਿਆਂ ਨਾਲ ਤੁਹਾਨੂੰ ਇਹ ਸਿੱਖਿਆ ਨਹੀਂ ਸਹਿਮਤ ਹੋਣਾ ਪੈਣਾ, ਪਰ ਜਿਹੜੀ ਸੰਸਕ੍ਰਿਤ ਨੂੰ ਥਾਂ ਦਿੱਤੀ ਗਈ ਆ ਉਸ ਨਾਲ ਤੁਸੀਂ ਸਾਰੇ ਇਤਿਹਾਸ ਨੂੰ ਵੇਖ ਸਕਦੇ ਹੋ। ਹਿੰਦੁਸਤਾਨ ਦੇ ਵਿੱਚ ਜਿਹੜੀ ਵਰਤਮਾਨ ਧਿਰ ਹੈ ਉਹਦੇ ਕਾਬਜ ਤੋਂ ਪਹਿਲਾਂ 1786 ਤੋਂ ਵੇਖ ਸਕਦੇ, ਤਾਂ ਈਵਨ ਤੁਸੀਂ ਹਿੰਦੁਸਤਾਨ ਦੀ ਜਿਹੜੀ ਵੰਡ ਵੀ ਹੋਈ ਆ ਪੰਜਾਬ ਦੇ ਵਿੱਚ ਸਭ ਤੋਂ ਵੱਧ ਅਤੇ ਸਿੱਖਾਂ ਨੇ ਬਹੁਤ ਦੁੱਖ ਹੰਢਾਇਆ, ਤਾਂ ਉਹਦੀਆਂ ਜੜ੍ਹਾਂ ਵੀ ਤੁਸੀਂ ਇਸ ਉੱਤੇ ਤੋਂ ਵੇਖ ਸਕਦੇ। ਤੇ ਇੱਕ ਗੱਲ ਮੈਂ ਆਪਣੇ ਕਸੂਰਾਂ ਨੂੰ ਹੁਣੇ ਸਵਾਲ ਇਹ ਕਰ ਜਾਂਦਾ ਇਸ ਕਾਫੀ ਗੱਲ ਚ ਕਿ ਇੱਕ ਥਾਂ ਤੇ ਏਦਾਂ ਲਿਖਿਆ ਹੋਇਆ ਕਿ ਕੋਈ ਬੋਲੀ ਚੰਗੀ ਤਰ੍ਹਾਂ ਜੇ ਪੜ੍ਹਾਉਣੀ ਹੋਵੇ ਤਾਂ ਉਹਦਾ ਮਾਧਿਅਮ ਹੋਣਾ ਜ਼ਰੂਰੀ ਨਹੀਂ, ਇਹਦਾ ਕੀ ਮਤਲਬ ਹੈ ਥੋੜਾ ਜਿਹਾ ਸਪਸ਼ਟ ਕਰ ਦਿਓ। ਹਾਂ, ਤੇ ਇਸ ਲਈ ਇਸ ਮਾਮਲੇ ਵਿੱਚ ਢਾਂਚੇ ਵਜੋਂ, ਅਧਿਆਪਕ ਤਿਆਰ ਕਰਨ ਵਜੋਂ, ਸੰਸਥਾਵਾਂ ਦੇ ਵਿਚਕਾਰ ਆਜ਼ਾਦੀ ਵਜੋਂ ਅਤੇ ਕਿਤਾਬਾਂ ਵਜੋਂ ਜਾਂ ਸੰਸਕ੍ਰਿਤ ਦੀ ਮਹਿਮਾ ਵਜੋਂ ਸਾਡੇ ਕੁਝ ਸਰੋਕਾਰ ਨੇ। ਜੇ ਅਸੀਂ ਘੱਟ ਗਿਣਤੀਆਂ ਨਾਲ ਜੁੜੇ ਹੋਏ ਹਾਂ ਜਾਂ ਅਸੀਂ ਉਹਨਾਂ ਲੋਕਾਂ ਦੀ ਗੱਲ ਕਰਦੇ ਹਾਂ ਜਿਹੜੇ ਲੋਕਾਂ ਨੂੰ ਇੱਥੇ ਹਿੰਦੁਸਤਾਨ ਦੇ ਵਿੱਚ ਵੰਚਿਤ ਮੰਨਿਆ ਜਾਂਦਾ, ਇਸ ਨੀਤੀ ਵਿੱਚ ਵੀ ਵੰਚਿਤ ਸਮੂਹਾਂ ਦੀ ਗੱਲ ਕੀਤੀ ਗਈ ਆ, ਕਿਉਂਕਿ ਇਸ ਤੋਂ ਪਹਿਲਾਂ ਜਿਹੜਾ 2001 ਤੇ 2004 ਤੱਕ ਜਿਹੜਾ ਰੌਲਾ ਪਿਆ ਸੀ, ਉਸ ਰੌਲੇ ਦੇ ਵਿੱਚ 3 ਧਿਰਾਂ ਸਨ। ਸਿੱਖਿਆ ਨੀਤੀ ਬਾਰੇ ਬਹੁਤ ਰੌਲਾ ਪਿਆ ਤੇ ਇਹ ਕਾਂਗਰਸ ਨੇ ਕਿਹਾ ਸੀ ਕਿ ਇਹਨਾਂ ਨੇ ਤਾਲਿਬਾਨੀਕਰਨ ਕਰ ਦਿੱਤਾ ਸਿੱਖਿਆ ਦਾ। ਉਹ ਕਹਿੰਦੇ ਵੀ ਤਾਲਿਬਾਨੀਕਰਨ ਨਹੀਂ ਕੀਤਾ, ਅਸੀਂ ਹਿੰਦੁਸਤਾਨੀਕਰਨ ਕੀਤਾ। ਤਾਂ ਉਦੋਂ ਇੱਥੇ 3 ਧਿਰਾਂ ਸਨ, ਇੱਕ ਕਾਂਗਰਸ ਸੀ, ਇੱਕ ਭਾਜਪਾ ਸੀ, ਇੱਕ ਖੱਬੇ ਪੱਖ ਵਾਲੇ ਸਨ। ਤਾਂ ਤਿੰਨੇ ਧਿਰਾਂ ਤਾਕਤਵਰ ਸੀ ਹਿੰਦੁਸਤਾਨ ਦੀ ਰਾਜਨੀਤੀ ਤੇ। ਪਰ ਹੈਰਾਨੀ ਦੀ ਗੱਲ ਹੈ, ਜਿਨ੍ਹਾਂ ਬਾਰੇ ਗੱਲ ਹੋ ਰਹੀ ਸੀ, ਜਿਨ੍ਹਾਂ ਬਾਰੇ ਸਿੱਖਿਆ ਨੀਤੀ ਬਣਾਈ ਜਾ ਰਹੀ ਸੀ, ਉਹਦੇ ਵਿੱਚ ਉਹ ਗੈਰ ਹਾਜ਼ਰ ਸੀ। ਇਸ ਨੀਤੀ ਵਿੱਚ ਵੀ ਉਹ ਗੈਰ ਹਾਜ਼ਰ ਰਹੇ। ਤਾਂ ਉਹ ਗੈਰ ਹਾਜ਼ਰਾਂ ਦੀ ਕਦੋਂ ਸੁਣੀ ਜਾਊ, ਤੁਸੀਂ ਸਾਰੇ ਕੋਈ ਨਾ ਕੋਈ ਵਿਚਾਰ ਕਰੋ। ਇਹਨੀਆਂ ਬੇਨਤੀਆਂ ਨੇ, ਕੋਈ ਭੁੱਲ ਚੁੱਕ ਹੋਈ ਹੋਵੇ ਜਾਂ ਕੋਈ ਸਪਸ਼ਟਤਾ ਹੋਵੇ, ਫਿਰ ਗੱਲ ਕਰ ਲੈਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।